अस्सलाम वालेकुम। सियाणे कहंदे भी कोठा उसरिया ते मिस्त्री विसरिया, भी जिद्दां ही काम निकलिया तू कौन ते मैं कौन। असीं अगे वैड़ा लैके आए हैं ना, भी वो वैड़ा दा शौक लग गए करन। सारिਆਂ ने देख के क्या यार काहनू तुसीं बिस्मिल्ला जी आयां नूं, बई इहनूं बंद दे इत्थे छावें किते बंद। ਉਹ ਬੰਦਿਆਂ ਨੇ ਕਿਹਾ ਵੀ ਯਾਰ ਇਹਨੂੰ ਦੜਾ ਲਓ, ਵਿਹੜਾ ਚੰਗਾ, ਇਹਨੂੰ ਰੇੜੀ 'ਚ ਨਾ ਜੋੜਿਓ ਵੀ ਇਹਦੇ ਨਾਲ ਇਨਸਾਫ ਨਹੀਂ ਹੈ। ਮੈਂ ਕਿਹਾ ਚਲੋ ਠੀਕ ਆ। ਉਹ ਵਿਹੜਾ ਫਿਰ ਅਸੀਂ ਦਿੱਤਾ ਹੋਇਆ ਬਾਈ ਪੰਮੇ ਨੂੰ, ਉਹ ਤਿਆਰ ਕਰ ਰਿਹਾ। ਅਤੇ ਇਹ ਫਿਰ ਅਸੀਂ ਲੈ ਕੇ ਆਏ ਹਾਂ ਵਿਹੜਾ ਰੇੜੀ ਵਾਸਤੇ। ਇਹ ਰੇੜੀ ਦਾ ਹਾਲ ਹੀ ਆ। ਇਹ ਵਿਹੜਾ ਫਿਰ ਉੱਥੋਂ ਅਸੀਂ ਲੈ ਕੇ ਸਾਮਲ ਨੂੰ ਦਿਆ, ਸਾਮਲ ਤੋਰ ਕੇ ਲਿਆ, ਇੱਥੇ ਲਾਗੇ ਪਿੰਡ 'ਚੋਂ ਹੀ ਲਿਆ। ਅੱਲਾ ਨਸੀਬਾਂ ਦਾ ਕਰੇ ਜੀ। ਅਤੇ ਇਹ ਮੂੰਹ 'ਚੋਂ ਖੀਰਾ, ਮੂੰਹ 'ਚੋਂ ਖੀਰਾ, ਅਤੇ ਉਮੀਦ ਆ ਵੀ ਅੱਲਾ ਕਰੇ ਬਣ ਜਾਊਗਾ। ਨਾਲੇ ਪੱਠੇ ਢੋਂਦਿਆਂ ਤੱਕ ਨਾ ਇਹ ਰਾਣਾ ਸਾਹਿਬ ਇੱਦਾਂ ਨਾ ਵੀ ਰੇੜੀ ਦੇ ਵਿੱਚ ਡੰਗਰ ਤੁਸੀਂ ਕੱਟਾ ਜੋੜ ਲਓ, ਤੁਸੀਂ ਝੋਟੀ ਜੋੜ ਲਓ, ਤੁਸੀਂ ਵੱਛਾ ਜੋੜ ਲਓ, ਇਹ ਆ ਵੀ ਉਹ ਬਣ ਜਾਂਦਾ। ਹਾਂ, ਇੱਕ ਤਾਂ ਸਾਲ ਟੱਪਦਿਆਂ ਪਤਾ ਨਹੀਂ ਲੱਗਦਾ ਵੀ ਪੱਠੇ ਢੋਣੇ ਤੇ ਨਾਲ ਤੁਹਾਡਾ ਡੰਗਰ ਤਿਆਰ ਹੋ ਜਾਂਦਾ ਰੇੜੀ ਦੇ ਵਿੱਚ। ਇਸ ਲਾਲਚ ਨੂੰ ਵੀ ਚਲੋ ਇਹ ਬਣ ਜਾਊਗਾ ਤੇ ਇਹਦੀ ਬੇਲ ਤਾਂ ਨਹੀਂ ਆ, ਪਰ ਹਾਲ ਹੀ ਆ। ਅੱਜ ਨਵੇਂ ਮੁੰਡੇ ਆ, ਉਹਨਾਂ ਕੋਲ ਜਾਨਵਰ ਹਾਲ ਹੀ ਨਹੀਂ ਹੁੰਦੇ, ਟੱਗੇ ਹਾਲ ਹੀ ਨਹੀਂ ਹੁੰਦੇ। ਹਾਲੀ ਜਿਹੜਾ ਟੱਗਾ ਨਾ 50,000 ਤਾਂ ਉਹਦਾ ਵਿੱਚ ਇਸ ਗੱਲ ਦਾ ਹੀ ਆ ਵੀ ਉਹ ਹਾਲੀ ਆ। ਹਾਲੀ ਦੇ ਪੈਸੇ ਬਹੁਤ, ਹਾਲੀ ਟੱਗੇ ਮਹਿੰਗੇ ਆ। ਅੱਛਾ ਜੀ, ਅੱਜ ਨਾ ਇੱਕ ਮਿੰਟ ਮਾੜੀ ਜੀ ਜੁੱਤੀ ਪਾਇਆ ਸੀ, ਤੁਹਾਨੂੰ ਇੱਕ ਨਜ਼ਾਰਾ ਦਿਖਾਈਏ। ਅੱਜ ਇੱਕ ਤੁਹਾਨੂੰ ਮੈਂ ਤਾਂ ਬੱਚੇ ਦੀ ਗੱਲ ਲੱਗਾ ਸੀ ਕਰਨ। ਹਾਂ, ਉਹ ਤਾਂ ਸੱਚ ਕਰੋ। ਇਹ ਬੱਚਾ ਨਾ ਜਿਹੜਾ, ਇਹ 10,000 ਰੁਪਏ ਦੀ ਤਾਂ ਬਚਤ ਹੈ ਕਿ ਜਿਹੜਾ ਤੁਸੀਂ ਜੇ ਰੇੜੀ ਤੇ ਪੱਠੇ ਲਿਆਓ ਨਾ, ਹਾਂਜੀ 300 ਰੁਪਈਆ ਤੇ ਰੇੜੀ ਵਾਲਾ ਜਿਹੜਾ ਨਾ ਔਰ ਉਹ ਪੂਰੇ ਪੱਠੇ ਆਂਦੇ ਵੀ ਕੋਈ ਨਹੀਂ ਹੈ। ਹਾਂ, ਤੇ ਦੂਸਰਾ ਇਹ ਹੈ ਕਿ 10,000 ਇਹ ਵੈਸੇ ਮਹੀਨੇ ਦਾ ਵੱਧਦੇ ਆ ਬੱਚੇ। ਆ 1.5 ਲੱਖ ਦਾ ਜੇ ਬੱਚਾ ਨਾ, ਇਹ ਅਗਲੇ ਸਾਲ ਤੱਕ 2.5 ਲੱਖ ਰੁਪਏ ਦਾ ਹੋ ਜਾਣਾ। ਇਸ ਕਰਕੇ ਬਹੁਤੇ ਸਾਰੇ ਬੰਦੇ ਨਾ ਇਹੀ ਕਰਦੇ ਆ ਕਿ ਖੀਰੇ ਬੱਚੇ ਜਿਹੜੇ ਆ ਨਾ ਇਹ ਲੈਂਦੇ ਆ ਤੇ ਉਹਨਾਂ ਨੂੰ ਪੂਰਾ ਸਾਲ ਜਿਹੜਾ ਨਾ ਸਾਂਭਦੇ। ਇੱਕ ਤਾਂ ਪੱਠੇ ਪੁੱਠੇ ਲਿਆਂਦੇ ਰਹਿੰਦੇ ਆ ਤੇ ਦੂਸਰਾ ਦਾ ਰੱਖ ਨਾ ਉਹ ਪਲ ਜਾਂਦੇ ਆ ਤੇ ਆਪਣਾ ਕੁਰਬਾਨੀ ਤੇ ਚੰਗੇ ਪੈਸਿਆਂ ਦੇ ਵਿਕ ਜਾਂਦੇ ਆ। ਇਹ ਬੜਾ ਅੱਛਾ ਜਿਹੜਾ ਤੁਸੀਂ ਗੱਲ ਕਰੀ ਵੀ 300 ਰੁਪਏ ਦਿਹਾੜੀ ਤੇ ਪੱਠੇ ਅਕਾਊਂਟ ਹੁੰਦਾ। 300 ਰੁਪਏ ਦਾ ਇੱਕ ਫੇਰਾ ਲਾਉਂਦੇ ਆ ਰੇੜੀ ਵਾਲੇ ਪੱਠਿਆਂ ਦਾ। ਪੱਠੇ ਕੋਈ ਵੀ ਚੀਜ਼ ਥੋੜੀ ਬਹੁਤੀ ਯਾਨੀ ਕਿ ਜਿਹੜਾ ਵੱਡਾ ਪੱਠੇ ਤਾਂ ਕੋਈ ਵੀ ਨਹੀਂ ਢੋਕ ਦਿੰਦਾ ਇਦਾਂ ਕਿਰਾਏ ਤੇ। ਅਸੀਂ ਤਾਂ ਖੋਤੀ ਲਈ ਸੀ, ਉਹ ਖੋਤੀ ਦੇ ਉੱਤੇ ਵਾਹਣਾ ਰੱਖਿਆ, ਜਦੋਂ ਪੱਠੇ ਲੱਦੇ ਤੇ ਖੋਤੀ ਬਹਿ ਗਈ। ਨਹੀਂ ਉਹਦੇ ਸੜਕ ਸੁੜਕ ਤੇ ਹੋਣ ਨਾ, ਉਹ ਫਿਰ ਲੋਡਰ ਰਕਸ਼ੇ ਵਾਲੇ ਇਹ ਉਹ 300 ਤੋਂ ਘੱਟ ਫੇਰਾ ਹੀ ਨਹੀਂ ਨਾ ਉਹਨਾਂ ਦਾ ਹੈ। ਅਗਰ ਤੂੰ ਵੈਸੇ ਕੋਈ ਵੀ ਚੀਜ਼ ਲੈ ਕੇ ਜਾਏਗਾ ਤੇ ਉਹਦਾ ਹੈ, ਇਹਦਾ ਤਾਂ ਬੜੀ ਮੌਜ ਹੈ ਆ। ਵਿੱਚ ਹੈ ਚੋਲਸਤਾਨੀ ਜਰਾ ਵੱਛਾ ਦਿਖਾ ਦੇ ਯਾਰ, ਰਾਣੇ ਨੂੰ ਦਿਖਾਈ ਜਾਣਾ ਗੱਲ ਬੱਚੇ ਦੀ ਹੋ ਰਹੀ। ਇਹ ਚੋਲਸਤਾਨੀ ਦੇ ਵਿੱਚ ਟੁਮਕਣੇ ਆ ਲਾਲ। ਸ਼ਾਹ ਸੁਰਿਆ ਸਾਹਿਬ ਆ ਜਾਓ, ਤੁਹਾਨੂੰ ਇੱਕ ਨਵਾਂ ਅੱਜ ਤਮਾਸ਼ਾ ਦਿਖਾਈਏ ਅਸੀਂ, ਨਵੀਂ ਮਾਲੂਮਾਤ ਹੈ। ਆਹੋ ਕਰਨੀ ਨਵੀਂ ਮਾਲੂਮਾਤ ਤੇ ਨਵੀਂ ਗੱਲਬਾਤ ਅੱਜ ਪਹੁੰਚੂਗੀ ਤੁਹਾਡੇ ਤੱਕ। ਆ ਦੇਖੋ ਜੀ ਕੀ ਵਿਛਿਆ ਹੋਇਆ। ਤੁਸੀਂ ਕਹੋਗੇ ਵੀ ਡੇਰੇ ਦੇ ਵਿੱਚ ਇਹਨਾਂ ਨੇ ਚਾਦਰ ਵਿਛਾ ਲਈ ਹੈ, ਚਿੱਟੀ ਹੈ। ਦੇਖੋ ਜੀ, ਆਹੋ ਕਹਿੰਦੇ ਇੱਕ ਤਾਂ ਕਹਿੰਦੇ ਨਾ ਰੈੱਡ ਕਾਰਪੇਟ ਹੈ। ਆਹ ਇਹ ਚਿੱਟਾ ਕਾਰਪੇਟ ਵਿਛਾਇਆ ਹੈ ਵੀ ਐਡਾ ਕਿਹੜਾ ਮਹਿਮਾਨ ਆਣੇ ਵਾਲਾ ਵੀ ਚਿੱਟਾ ਕਾਰਪੇਟ ਜਿਹੜਾ ਨਾ ਵਿਛਾਤਾ। ਹਾਂ ਵੀ ਇਹ ਅਸੀਂ ਇੱਥੇ ਲੇਟੇ ਮਾਰਾਂਗੇ। ਕੀ ਹਾਲ ਹੈ ਜੀ? ਸਭ ਠੀਕ ਠਾਕ, ਤੁਸੀਂ ਸੁਣਾਓ? ਖੈਰੀਅਤ? ਆ ਜਾਓ ਇੱਥੇ ਛਾਂ 'ਚ ਹੀ ਆ ਜਾਓ ਜ਼ਰਾ। ਛਾਂ 'ਚ ਆ ਜਾਓ ਤੇ ਨਾਲੇ ਸ਼ਾਹ ਸਾਹਿਬ ਨੂੰ ਪੁੱਛਦੇ ਆ ਵੀ ਇਹ ਕੀ ਹੈ ਆ। ਇਹ ਜੀ ਹਾਂ ਚਲੋ ਅਗਲੀ ਛਾਂ 'ਚ ਦਿਖਾ ਦਈਏ ਨਾ, ਫਿਰ ਆਪਾਂ ਬਹਿ ਕੇ ਗੱਲ ਕਰਾਂਗੇ। ਨਹੀਂ ਕੋਈ ਨਹੀਂ। ਬੜੀ ਮਾਲੂਮਾਤ ਦੀ ਗੱਲ ਤੁਹਾਡੇ ਤੱਕ ਪਹੁੰਚਣ ਲੱਗੀ ਆ ਤੇ ਇੱਕ ਵਾਰੀ ਤੁਸੀਂ ਜਰਾ ਗੌਰ ਨਾਲ ਸੁਣਿਓ ਤੇ ਆ ਬਾਂਗ ਹੋ ਲੈਣ ਦਿਓ, ਬਟਨ ਦੱਬਿਓ। ਅੱਛਾ ਸੁਰਿਆ ਸਾਹਿਬ, ਆ ਥਾਨ ਦਾ ਢੇੜਨ ਲੱਗੇ ਹੋਏ ਕੀ ਚੀਜ਼ ਆ? ਇਹ ਰਾਣਾ ਸਾਹਿਬ ਐਂਟੀ ਇਨਸੈਕਟ ਨੈਟ ਆ ਇਹ। ਅੱਛਾ, ਜੁਲਾਈ ਦੇ ਵਿੱਚ ਜਿਹਦੇ ਚ ਗਰਮੀ ਚ ਸਬਜ਼ੀ ਲੱਗਦੀ ਹੈ ਨਾ, ਹਾਂ ਵਾਈਟ ਫਲਾਈ ਦੇ ਕੰਟਰੋਲ ਵਾਸਤੇ ਹੁੰਦਾ ਤਾਂ ਕਿ ਜਿਹੜਾ ਇਨਸੈਕਟ ਨਾ ਆਵੇ ਹਾਂ ਤੇ ਉਹ ਵਾਇਰਸ ਨਾ ਆਵੇ ਫਸਲਾਂ ਨੂੰ। ਅੱਛਾ ਤੇ ਇਹਦੇ ਚ ਕਿਹੜੀ ਫਸਲ ਲੱਗਦੀ ਆ? ਇਹਦੇ ਚ ਅਸੀਂ 2 ਫਸਲਾਂ ਲਾਵਾਂਗੇ ਹੁਣ। ਇਸ ਟਾਈਮ ਅਸੀਂ ਲਾਣ ਲੱਗੇ ਹਾਂ ਕਰੇਲਾ 15 ਤੋਂ 20 ਜੁਲਾਈ ਤੱਕ, ਅੱਛਾ ਤੇ ਅਗਸਤ ਦੇ ਪਹਿਲੇ ਹਫਤੇ ਚ ਅਸੀਂ ਖੀਰਾ ਲਾਵਾਂਗੇ। ਖੀਰਾ ਲਾਉਣ। ਅੱਛਾ, ਇਸ ਤੋਂ ਪਹਿਲੇ ਵੀ ਤੁਸੀਂ ਇਨਸੈਕਟ ਨੈਟ ਲਾਇਆ? ਨਹੀਂ, ਇਹ ਪਹਿਲੀ ਦਫਾ ਅਸੀਂ ਲਾਣ ਲੱਗੇ ਹਾਂ ਇਨਸੈਕਟ ਨੈਟ। ਹਾਂ, ਤੇ ਪਿਛਲੀ ਵਾਰੀ ਜਿਹੜਾ ਚਿੱਟਾ ਜਿਹਾ ਸੀ ਉਹ ਕੀ ਸੀ? ਉਹ ਟਿਸ਼ੂ ਸੀ। ਅੱਛਾ, ਉਹ ਟਿਸ਼ੂ ਸੀ। ਟਿਸ਼ੂ ਹੁੰਦਾ ਇੱਕ ਸਾਲ 'ਚ ਤੁਸੀਂ ਇੱਕ ਦਫਾ ਪਾ ਸਕਦੇ ਆ, ਫਟ ਜਾਂਦਾ, ਹਵਾ ਤੇ ਚਲੇ ਉਹ ਫਟ ਗਿਆ। ਤੇ ਇਹ ਜਿਹੜਾ ਹੈਗਾ ਇਹ ਥੋੜਾ ਮਜ਼ਬੂਤ ਪਾਇਦਾਰ ਹੁੰਦਾ ਇਹ ਚੈੱਕ ਵੀ ਕਰ ਲਓ, ਬੜਾ ਮਜ਼ਬੂਤ ਆ ਇਹ। ਅੱਛਾ, ਇਹ ਜਾਲੀ ਜੀ ਲੱਗਦੀ ਹੈ ਕਿੰਨੇ ਕਰਸੇ ਤੱਕ ਜਿਹੜਾ ਵਾ ਨਾ ਇਹਨੂੰ ਤੁਸੀਂ ਸਾਂਭ ਕੇ ਰੱਖੋ ਤੇ ਇਹ ਕੋਈ 10 ਤੋਂ 15 ਸਾਲ ਨਹੀਂ ਜਾਂਦੀ। ਅੱਛਾ 10 ਤੁਹਾਡੀ ਆਪਣੀ ਇਹਨੂੰ ਕੇਅਰ ਤੇ ਆ ਇਹ। ਅੱਛਾ, ਜਿਹੜਾ ਟਿਸ਼ੂ ਹੁੰਦਾ 1 ਕਿੱਲੇ ਤੇ ਕਿੰਨੇ ਦਾ ਪੈਂਦਾ ਵਾ?
ਜਿਹੜਾ ਟਿਸ਼ੂ ਹੁੰਦਾ ਉਹ ਏਕੜ ਤੇ ਪੈਂਦਾ ਲੱਖ ਰੁਪਏ ਦਾ ਤਕਰੀਬਨ। ਅੱਛਾ, ਲੱਖ ਰੁਪਏ ਦਾ। ਤੇ ਆਹ ਕਿੰਨੇ ਦਾ ਪੈਂਦਾ? ਇਹ ਅਸੀਂ 1 ਏਕੜ ਵਾਸਤੇ 14 ਰੂਲ ਮੰਗਾਏ ਆ। ਹਾਂ, ਇਹ ਤਕਰੀਬਨ ਕੋ 6.5 ਲੱਖ ਰੁਪਏ ਦੇ ਆਏ ਆ। 6.5 ਲੱਖ ਦੇ ਅਗਰ 10 ਸਾਲਾਂ ਚ ਲਾਇਆ ਜਾਏ ਤਾਂ ਫਿਰ 60,000 ਰੁਪਏ ਦੀ 60,000 ਹਾਂਜੀ। ਯਾਨੀ ਕਿ ਇਹ ਪਹਿਲਾਂ ਜਦੋਂ ਸ਼ੁਰੂ ਕਰਨਾ ਉਦੋਂ ਮਸਲਾ ਉਦੋਂ ਕੈਪੀਟਲ ਫਾਈਨੈਂਸਿੰਗ ਜ਼ਿਆਦਾ ਵਾ, ਲੇਕਿਨ ਵੈਸੇ ਅਗਰ ਦੇਖਿਆ ਜਾਏ ਤੇ ਐਵਰੇਜ ਤੇ ਇਹ ਸਸਤਾ ਵਾ, ਇਹ ਸਸਤਾ ਉਹ ਮਹਿੰਗਾ ਵਾ। ਹਾਂਜੀ। ਅੱਛਾ, ਇਹਦਾ ਬਰ ਜਿਹੜਾ ਵਾ ਆਹ ਕਿੰਨਾ ਹੁੰਦਾ? ਇਹਦਾ ਆ 10 ਫੁੱਟ ਆ ਹਾਂ, ਤੇ ਇੱਕ ਰੂਲ ਦੀ ਜਿਹੜੀ ਲੰਬਾਈ ਆ ਉਹ 400 ਫੁੱਟ ਆ। ਅੱਛਾ, 400 ਫੁੱਟ। 400 ਫੁੱਟ ਨਾ ਮਿਸਤਰੀ ਸਾਹਿਬ। ਅੱਛਾ, ਤੇ ਇਹ ਅਸੀਂ ਫਿਰ ਇਹ 3 ਟਨਲ ਜਿਹੜੇ ਹੁੰਦੇ ਆ ਨਾ ਪਾਈਪ ਦੇ 3 ਅੱਛਾ, ਟਨਲ। ਕਿੱਲੇ ਦੀ ਤਾਂ ਲੰਬਾਈ ਹੁੰਦੀ ਆ 220 ਫੁੱਟ, ਹਾਂਜੀ। ਤੇ ਇਹ 400 ਫੁੱਟ ਕਿਉਂ ਜਿਹੜਾ ਵਾ ਨਾ ਕਰਦੇ ਆ? ਇਹ ਕਟਿੰਗ ਹੋ ਜਾਂਦੀ ਵਿੱਚੋਂ, ਅੱਛਾ, ਇਹ ਸਲਾਈ ਹੋ ਜਾਂਦਾ ਅੱਛਾ, ਇਹ। cutting। ਅਸੀਂ ਹੁਣ ਜਿਹੜਾ ਆਪਣੇ ਕਿੰਨੇ ਏਕੜ ਚ ਲਾਣਾ ਨਾ ਉਹਦੀ ਅਸੀਂ ਪਮੈਸ਼ ਕਰਕੇ ਹਾਂ, ਤੇ ਉਹਨੂੰ ਅਸੀਂ ਹੁਣ ਕੱਟ ਕੇ ਤਾਂ ਆਹ ਕਮਾਲੀਏ ਤੋਂ ਆਏ ਆ ਹਾਂ। ਮਿਸਤਰੀ ਅਕੀਲ ਸਾਹਿਬ, ਇਹ ਫਿਰ ਇਹਨੂੰ ਸਲਾਈ ਕਰੀ ਜਾ ਰਹੇ ਆ। ਅੱਛਾ, ਇਹ 10 ਫੁੱਟ ਦਾ ਵਾ, ਇਹਨੂੰ ਕਿੰਨੇ ਯਾਨੀ ਕਿ ਇਹ 10 ਫੁੱਟ ਆ, ਇਹਨੂੰ 5 ਪੀਸ ਲੱਗਣੇ ਆ। ਇਹ 50 ਫੁੱਟ ਦੀ ਚੌੜਾਈ ਹੋ ਜਾਣੀ ਆ, 50 ਫੁੱਟ ਤੇ 230 ਫੁੱਟ ਦੀ ਲੰਬਾਈ ਹੋ ਜਾਣੀ ਆ। ਉਹ ਹਰ ਇਹਦਾ ਏਕੜ ਦਾ ਹਿਸਾਬ ਆ, ਕਿਸੇ ਦੀ 220 ਹੋ ਗਈ, ਕਿਸੇ ਦੀ 200 ਹੋ ਯਾਨੀ ਗਈ। ਕਿ 50 ਫੁੱਟ ਜਿਹੜਾ ਵਾ ਨਾ ਚੌੜਾਈ 50 ਫੁੱਟ ਆ। ਇਹ 50 ਫੁੱਟ ਇਸ ਤਰ੍ਹਾਂ ਅਗਰ ਅਸੀਂ 3 ਟਨਾਂ ਤੇ ਪਾਣਾ ਸੀ, ਹਾਂ, 3 ਟਨਾਂ ਤੇ, ਤਿੰਨਾਂ ਤੇ ਪਾਣਾ ਅਸੀਂ 50 ਫੁੱਟ ਰੱਖਾਂਗੇ। ਅਗਰ ਅਸੀਂ ਇਹਨੂੰ ਪਾਣਾ ਅਸੀਂ 2 ਟਨਾਂ ਤੇ ਫਿਰ ਇਹ 40 ਫੁੱਟ ਰੱਖਾਂਗੇ। 40 ਫੁੱਟ। ਅੱਛਾ, ਹੁਣ ਕਿੱਲੇ 'ਚ ਕਿੰਨੀਆਂ ਯਾਨੀ ਕਿ ਹੁੰਦੀਆਂ ਵਾ? ਇਹ 3 ਟਨਾਂ ਵਾਲਾ ਕਿੰਨਾ ਤੇ 2 ਵਾਲਾ ਕਿੰਨਾ, ਕਿਸ ਤਰ੍ਹਾਂ ਯਾਨੀ ਕਿ ਕਿੰਨੇ ਬਣਨਗੇ ਜਿਹੜੇ ਆ ਨਾ ਇਹਦੇ ਇਹ ਘਰ ਜਿਹੜੇ ਆ? ਇਹਦੇ 'ਚ ਏਕੜ 'ਚ ਕਿਸੇ ਏਕੜ 'ਚ 15 ਟਨ ਬਣ ਜਾਂਦੇ ਆ, ਹਾਂ, ਕਿਸੇ 'ਚ 16 ਬਣ ਜਾਂਦੇ ਆ। ਅੱਛਾ, ਅਗਰ 15 ਬਣਨਗੇ 5 ਬਣਾਵਾਂਗੇ ਅਸੀਂ ਤਿੰਨਾਂ ਵਾਲੇ, ਇੱਕ ਦਾ ਅਸੀਂ ਸਿੰਗਲ ਬਣਾ ਲਾਂਗੇ। ਅੱਛਾ, ਅੱਛਾ, ਜਾਂ ਅਗਰ 16 ਬਣਨਗੇ ਫਿਰ ਉਹਨੂੰ ਤਕਸੀਮ ਕਰ ਲਾਂਗੇ, ਇੱਕ ਦਾ ਸਿੰਗਲ ਵੀ ਬਣਾ ਸਕਦੇ ਆ ਅਸੀਂ। ਅੱਛਾ, ਇਹ 6 ਲੱਖ ਰੁਪਏ ਦਾ ਤਾਂ ਹੋ ਗਿਆ ਇਹ ਤੁਹਾਡਾ ਇਨਸੈਕਟ ਨੈਟ, ਹਾਂਜੀ, ਐਂਟੀ ਇਨਸੈਕਟ ਨੈਟ, ਸੌਰੀ, ਕਿਉਂਕਿ ਇਨਸੈਕਟ ਨੂੰ ਤੇ ਰੋਕਦਾ ਨਾ। ਤੇ ਇਹ ਫਿਰ ਹੋਰ ਇਸ ਤੋਂ ਇਲਾਵਾ ਇਹਦੇ ਤੇ ਕਿਹੜੇ ਕਿਹੜੇ ਖਰਚੇ ਆਉਂਦੇ ਆ? ਹੋਰ ਇਸ ਤੋਂ ਇਲਾਵਾ ਜਿਹੜਾ ਪਾਈਪ ਆ ਉਹ ਤੁਸੀਂ ਸੈਕੰਡ ਹੈਂਡ ਵੀ ਲਾਓ, ਤਕਰੀਬਨ ਕੋਈ 5 ਲੱਖ ਦੇ ਨੇੜੇ ਪਹੁੰਚ ਜਾਂਦਾ। ਅੱਛਾ, ਤੇ ਨਵਾਂ ਕਿੰਨੇ ਦਾ ਵਾ? ਨਵਾਂ ਤਾਂ ਫਿਰ ਬਹੁਤ ਮਹਿੰਗਾ ਪੈ ਜਾਂਦਾ। ਫਿਰ ਵੀ ਦੱਸੋ ਤਾਂ ਸਹੀ, ਤਾਂ ਕਿ ਨਾ ਜਿਹੜਾ ਕੋਈ ਨਵਾਂ ਨਵੇਂ ਦਾ ਰੇਟ ਨਹੀਂ ਪਤਾ ਕੀਤਾ, ਲੇਕਿਨ ਉਹੀ ਤੁਸੀਂ ਲਾ ਲਓ 8-9 ਲੱਖ ਰੁਪਏ ਦਾ ਪੈਂਦਾ ਹੁਣ ਨਵਾਂ। ਹਾਂ। ਤੇ ਅਗਰ ਉਹ 9 ਲੱਖ 9 6 15 ਲੱਖ ਰੁਪਏ ਦਾ ਤਾਂ ਸਿੱਧਾ ਸਿੱਧਾ ਇਹੀ ਹੈ। ਉਸ ਤੋਂ ਬਾਅਦ ਫਿਰ ਵਿੱਚ ਜਾਲ ਲੱਗਦੇ ਜਿਹੜੇ ਹਾਂ, ਪਲਾਸਟਿਕ ਦੀ ਵਾਇਰ ਪੈਂਦੀ ਹੈ, ਡੋਰੀ ਸ਼ੀਸ਼ਾ ਡੋਰੀ ਪੈਂਦੀ ਆ, ਹਾਂ, ਉਹਦੇ 2 ਰੂਲ ਪੈ ਜਾਂਦੇ ਆ। ਉਹ ਕਿੰਨੇ ਕੁ ਦੀ ਲੱਗਦੀ? 7000 ਦਾ ਰੂਲ ਆ, 14000 ਦੀ ਉਹ ਲੱਗ ਗਈ। ਹਾਂ, ਤੇ 64 ਜਾਲ ਲੱਗਣੇ 1 ਏਕੜ ਦੇ ਵਿੱਚ। ਅੱਛਾ, ਉਹ ਇੱਕ ਜਾਲ ਕਿੰਨੇ ਦਾ? ਇੱਕ ਜਾਲ ਤਕਰੀਬਨ ਹੈਗਾ 450 ਰੁਪਏ ਦਾ। ਅੱਛਾ, ਉਹਨੂੰ ਵੇਖ ਲਓ। ਉਹ 20 ਲੱਖ ਖਰਚਾ ਰਾਣਾ ਸਾਹਿਬ। ਬਾਕੀ ਜਿਹੜਾ ਤੁਸੀਂ ਉਹਨੂੰ ਜ਼ਮੀਨ ਦੀ ਤਿਆਰੀ ਆ ਜਾਂ ਸ਼ੈੱਡ ਲਾਣਾ ਲੇਬਰ ਨੇ, ਪਾਈਪ ਲਾ ਕੇ ਸਰੀਆ ਲੱਗਣਾ ਪੈਂਦਾ। ਯਾਨੀ ਕਿ ਜਿੰਨੇ ਪਹਿਲੇ ਸਾਲ ਵੜਨਾ ਵਾ ਨਾ ਉਹਨੇ ਤਾਂ 20 ਲੱਖ ਰੁਪਏ 'ਚ ਜਿਹੜਾ 20 ਲੱਖ ਰੁਪਏ ਹੋਣਾ ਤੇ ਵੜਨਾ। ਯਾਨੀ ਕਿ ਇੱਕ ਕਿਸਮ ਦਾ 1 ਕਿੱਲਾ ਮੁੱਲ ਲੈਣੇ ਵਾਲੀ ਗੱਲ ਹੀ ਆ। ਆਪਣਾ ਕਿੱਲਾ ਜਿਹੜਾ ਵਾ ਨਾ ਵੀ ਕੋਈ 25-30 ਲੱਖ ਰੁਪਏ ਦਾ ਕਿੱਲਾ ਜਿਹੜਾ ਵਾ। ਅੱਛਾ, ਫਿਰ ਇਹਦਾ ਇਹ ਦੱਸੋ ਵੀ ਇਹਦਾ ਨਾ ਫਾਇਦੇ ਕਿਹੜੇ ਕਿਹੜੇ ਆ? ਇਹਦੇ ਫਾਇਦੇ ਇਹੀ ਹੈ ਕਿ ਤੁਸੀਂ ਹੁਣ ਜੁਲਾਈ ਦੇ ਵਿੱਚ ਕਰੇਲਾ ਲੱਗ ਜਾਣਾ, ਹਾਂ, ਬਾਕੀਆਂ ਨੇ ਜਾ ਕੇ ਲਾਣਾ ਤੁਸੀਂ 15 ਅਗਸਤ ਨੂੰ, ਅੱਛਾ, ਤੁਸੀਂ ਲਾ ਦੇਣਾ 15 ਜੁਲਾਈ ਨੂੰ। 1 ਮਹੀਨਾ 15 ਅਗਸਤ ਨੂੰ ਤੁਸੀਂ ਲਾਓਗੇ, ਬਾਕੀ ਜਿਹੜੇ ਲਾਣਗੇ ਉਦੋਂ ਵੀ ਰਿਸਕ ਹੁੰਦਾ, ਉਦੋਂ ਵੀ ਚਾਂਸਸ ਹੁੰਦੇ ਵੀ ਇਹ ਚ ਵਾਇਰਸ ਨਾ ਆ ਜਾਵੇ। ਅੱਛਾ, ਅੱਛਾ, ਤੁਹਾਡੀ ਫਸਲ ਥੋੜੀ ਸੇਫ ਹੋ ਜਾਂਦੀ ਅੱਛਾ, ਹੈ। ਇੱਕ ਤਾਂ ਇਹ ਹੈ ਕਿ ਜਦੋਂ ਇਨਸੈਕਟ ਨਹੀਂ ਆਏਗਾ ਤੇ ਫਸਲ ਤੁਹਾਡੀ ਮਹਿਫੂਜ਼ ਹੋ ਜਾਏਗੀ। ਪੈਦਾਵਾਰ ਤੇ ਅਸਰ ਵੀ ਪੈਂਦਾ ਵਾ, ਇਹਦੀ ਪੈਦਾਵਾਰ ਜ਼ਿਆਦਾ ਵਾ ਆਮ ਤੋਂ ਖੁੱਲੇ ਤੋਂ ਜਿਹੜਾ ਵਾ। ਪੈਦਾਵਾਰ ਆਣਾ ਸੀ ਇਵੇਂ, ਅਗਰ ਜਿਹੜੀਆਂ ਵੱਲਾਂ ਜਿਹੜੀਆਂ ਉਹ ਸਿਹਤਮੰਦ ਆ ਤੇ ਪੈਦਾਵਾਰ ਆਟੋਮੈਟਿਕਲੀ ਵੱਧ ਜਾਂਦੀ ਹੈ। ਇਹ ਥੋੜਾ ਸ਼ੁਰੂ ਦੇ ਵਿੱਚ ਉਹਦੇ ਵਿੱਚ ਪੋਲੀਨੇਸ਼ਨ ਦਾ ਹੁੰਦਾ ਕਿ ਅਮਲ ਜਿਹੜਾ ਨਹੀਂ ਹੁੰਦਾ ਹੈਗਾ ਇਨਸੈਕਟ ਨੈਟ ਦੇ ਵਿੱਚ, ਐਂਟੀ ਇਨਸੈਕਟ ਨੈਟ। ਤੁਸੀਂ ਫਿਰ ਇਹਨੂੰ ਲੇਬਰ ਲਾ ਕੇ ਤੇ ਮੇਲ ਤੇ ਫੀਮੇਲ ਦੇ ਫੁੱਲਾਂ ਦਾ ਕ੍ਰਾਸ ਕਰਾ ਦਿਓ 1-2 ਦਫਾ, ਉਸ ਤੋਂ ਬਾਅਦ ਫਿਰ ਇਹ ਸਰਕਲ ਚੱਲ ਜਾਂਦਾ। ਉਹ ਹੈ ਤਾਂ ਸਵਾਲ ਪੁੱਛਣਾ ਤਾਂ ਹਮਾਕਤ ਜਿਹੀ ਵਾਲੀ ਗੱਲ ਆ, ਕਿਉਂਕਿ ਰੇਟ ਇੰਨੇ ਵੱਧਦੇ ਚੜ੍ਹਦੇ ਆ, ਬਾਅਦ ਵਿੱਚ ਸਾਨੂੰ ਲੋਕੀ ਬੁਰਾ ਭਲਾ ਕਹਿੰਦੇ ਆ ਵੀ ਤੁਸੀਂ ਤਾਂ ਇੰਨੇ ਦਾ ਕਹਿ ਰਹੇ ਸੀ ਤੇ ਇਹ ਹੋ ਗਿਆ ਇੰਨੇ ਦਾ ਹੈ ਉਹ ਰੇਟ। ਪਰ ਫਿਰ ਵੀ ਕਿਉਂਕਿ ਕੋਈ ਵੀ ਚੀਜ਼ ਆ ਬਗੈਰ ਕੈਲਕੂਲੇਸ਼ਨ ਤੋਂ ਤਾਂ ਨਹੀਂ ਹੋਣੀ ਚਾਹੀਦੀ। ਇਹ 20 ਲੱਖ ਦਾ ਤਾਂ ਹੋ ਗਿਆ ਇਹਦੇ 'ਚ ਖਰਚਾ। ਹੁਣ ਇਹ ਦੱਸੋ ਵੀ ਇਹਦੀ ਪੈਦਾਵਾਰ ਜਿਹੜੀ ਹੈ ਨਾ, ਜਿਹੜਾ 15 ਜੁਲਾਈ ਨੂੰ ਲੱਗੇਗਾ ਕਰੇਲਾ, ਉਹ ਮੁਮਕਿਨ ਆ ਉਹਦੀ ਕਿੰਨੀ ਕੁ ਪੈਦਾਵਾਰ ਹੋ ਸਕਦੀ ਆ ਔਰ ਕਿੰਨਾ ਕੁ ਰੇਟ ਹੋ ਸਕਦਾ ਵਾ? ਪੈਦਾਵਾਰ ਵੀ ਉਹਦੀ ਤਕਰੀਬਨ ਬਾਕੀ ਨੇ ਵੱਧ ਜਾਣੀ ਆ। ਪਹਿਲਾਂ ਸ਼ੁਰੂ ਹੋਣਾ ਉਹ, ਤੇ ਉਹਦਾ ਰੇਟ ਬੜਾ ਅੱਛਾ ਲੱਭ ਜਾਂਦਾ। ਰੇਟ ਉਹਦਾ ਜਦੋਂ ਸ਼ੁਰੂ ਹੁੰਦਾ ਨਾ 5 ਤੋਂ 6000 ਰੁਪਏ ਫੀ ਬੈਗ ਹੁੰਦਾ ਸ਼ੁਰੂ। ਅੱਛਾ, ਤੇ ਇੱਕ ਦਫਾ ਦਾ ਜਿਹੜਾ ਤੁਸੀਂ ਤੁਹਾਡੀ ਜਦੋਂ ਪ੍ਰੋਡਕਸ਼ਨ ਪਹਿਲਾਂ ਤਾਂ ਹੋਣਾ ਕੋਈ 20 ਬੈਗ, ਫਿਰ 50 ਬੈਗ, ਫਿਰ ਜਦੋਂ 100 120 ਬੈਗ ਤੱਕ, ਜੇਕਰ ਤੁਹਾਡਾ ਏਕੜ ਚੰਗਾ ਨਾ 120 ਬੈਗ ਤੱਕ ਦੀ ਜਿਹੜੀ ਪ੍ਰੋਡਕਸ਼ਨ ਏਕੜ ਦੀ ਆ ਜਾਂਦੀ ਹੈ। ਯਾਨੀ ਕਿ 200 ਬੈਗ ਅਗਰ ਤੁਸੀਂ ਚੰਗੇ ਰੇਟ 'ਚ ਤੋੜ ਲਓ, ਹਾਂਜੀ, ਹੈ ਤੇ ਤੁਸੀਂ ਨੇੜੇ ਲੱਗ ਜਾਂਦੇ ਆ। ਤੁਸੀਂ ਯਾਨੀ ਕਿ ਖਰਚੇ ਦੇ ਨਾ ਵਾਵਾ ਸਾਰੇ ਨੇੜੇ ਲੱਗ ਜਾਂਦੇ ਆ। ਤੇ ਵੈਸੇ ਕਿੰਨਾ ਕੁ ਪੋਟੈਂਸ਼ੀਅਲ ਹੁੰਦਾ, ਕਿੰਨੇ ਕੁ ਬੈਗ ਜਿਹੜੇ ਆ ਨਾ ਕਰੇਲੇ ਦੀ
ਨਿਕਲੇ ਆਉਂਦੇ ਆ। ਕੀਮਤ ਤਾਂ ਕਿਉਂਕਿ ਉਹ ਤਾਂ ਬਾਅਦ 'ਚ ਹੁੰਦੀ ਆ ਪੈਦਾਵਾਰ ਦਾ। ਸ਼ੁਰੂ ਕਰੋ ਤੁਸੀਂ। ਪੈਦਾਵਾਰ ਜਿਹੜੀ ਆ ਇਹਦੀ ਜਿਹੜੀ ਪੈਦਾਵਾਰ ਹੈ ਨਾ ਹਾਂ 20 ਏਕੜ ਹੂੰ ਇਹ 600 ਤੋਂ 700 ਬੈਗ ਜਿਹੜਾ ਤੁਸੀਂ ਆਰਾਮ ਨਾਲ ਤੋੜ 600 ਸਕਦੇ ਆ। ਤੇ ਅਗਰ ਐਵਰੇਜ ਤਕਰੀਬਨ 400 ਰੁਪਏ ਪਰ ਬੈਗ ਵੀ ਲਾਈਏ 400 ਰੁਪਏ ਨਹੀਂ ਚਾਰ ਤੁਸੀਂ ਨਹੀਂ ਉਹ ਦੂਸਰਾ ਅਸੀਂ ਕਹਿ ਰਹੇ ਸੀ 5000 ਨਹੀਂ, ਅਸੀਂ ਤਕਰੀਬਨ 2000 ਲਾ 2000 ਲਾ ਲਓ। ਹਾਂ ਆ ਲੈ ਲਓ ਵੀ 600 ਬੈਗ ਦਾ ਨਿਕਲਦਾ ਹਾਂ ਤੇ 6 ਦੁਨੀ 12 ਲੱਖ ਰੁਪਏ ਹੋ ਗਿਆ। 12 ਲੱਖ ਰੁਪਇਆ ਹੋ ਗਿਆ ਇਹ 2000 ਰੇਟ ਉਹ ਆ ਜਿਹੜਾ ਨਾਰਮਲ ਰੇਟ ਆ। ਨਾਰਮਲ ਅਗਰ ਜਿਹੜਾ ਸ਼ੁਰੂ ਅੱਛਾ ਰੇਟ ਥੋੜਾ ਪੂਰਾ ਸੀਜ਼ਨ ਵੀ ਰੇਟ ਜਿਹੜਾ ਨਾ 4 ਤੋਂ 5000 ਵੀ ਰਹਿ ਸਕਦਾ। ਪਿਛਲੇ ਸਾਲ ਤਕਰੀਬਨ 3000 ਉਸ ਵੇਲੇ ਆਇਆ ਹੀ ਨਹੀਂ ਹੈਗਾ। ਹਾਂ ਅਗਰ ਉਹ 3 ਵਾਲਾ ਹੁੰਦਾ ਵਾ ਯਾਨੀ ਕਿ ਨਾਲੇ ਇੱਕ ਹੋਰ ਆ ਨਾ ਇਹ ਸਰੀਆ ਤੇ ਜਿਹੜਾ ਇਹ ਆ ਇਹ ਤਾਂ ਤੁਹਾਡਾ ਖਰਚਾ ਇੱਕ ਹੀ ਹੋਣਾ ਵਾ। ਇਹ ਤਾਂ 10 ਸਾਲਾਂ ਦੇ 10 ਸਾਲ ਤੁਸੀਂ ਤਕਰੀਬਨ ਅੱਲਾ ਖੈਰ ਰੱਖੇ ਇਸਤੇਮਾਲ ਹਾਂ ਕਰਦੇ ਇਹ ਹੁਣ 15 ਜਾਂ 16 ਲੱਖ ਦਾ ਖਰਚਾ ਨਾ ਜਿਹੜਾ 10 ਸਾਲਾਂ ਦਾ 1.5 ਲੱਖ ਰੁਪਇਆ ਸਾਲਾਨਾ ਹੀ ਆ ਖਰਚਾ। ਇਵੇਂ ਹੀ ਆ। ਤੇ ਬਾਕੀ ਹੋਰ ਖਰਚੇ ਕਿੰਨੇ ਕਿ ਜਿਹੜੇ ਆ ਨਾ ਕਿੱਲੇ ਤੇ ਬਣਦੇ ਆ ਇਹਨਾਂ ਤੋਂ ਇਲਾਵਾ ਜਿਹੜੇ ਕਿ ਹਰ ਸਾਲ ਹੁੰਦੇ ਆ। ਇਹ ਤਾਂ ਦੋ ਹੋ ਗਿਆ ਨਾ ਵੀ ਇੱਕ ਵਾਰੀ ਹੋ ਬਾਕੀ ਗਿਆ। ਜਿਹੜੇ ਸਪਰੇਆਂ ਦਾ ਖਰਚੇ ਬਹੁਤ ਜ਼ਿਆਦਾ ਹੁੰਦੇ ਆ। ਹਾਂ ਸਪਰੇਆਂ ਤੋਂ ਇਲਾਵਾ ਜਿਹੜੀ ਖਾਦ ਆ ਉਹ ਵੀ ਜਦੋਂ ਤੁਸੀਂ ਹਰ ਪਾਣੀ ਲਾਣਾ ਖਾਦ ਪੈਣੀ ਹਾਈਬ੍ਰਿਡ ਬੀਜ ਆ ਪਾਣੀ ਖਾਦ ਪੈਣੀ ਹੈ ਤੇ ਬੀਜ ਨੇ ਪ੍ਰੋਡਕਸ਼ਨ ਦੇਣੀ ਆ। ਸਪਰੇਅ ਵੀ ਤੁਸੀਂ ਹਰ ਤੋਂ 6 ਤੋਂ 7 ਦਿਨਾਂ ਬਾਅਦ ਉਹਨੂੰ ਫੰਜੀਸਾਈਡ ਐਂਟੀ ਇਨਸੈਕਟਾਂ ਦੇ ਵਿੱਚ ਤੁਸੀਂ ਤੇਲੇ ਤੋਂ ਬਚ ਜਾਂਦੇ ਤੁਸੀਂ ਵਾਈਟ ਫਲਾਈ ਤੋਂ ਬਚ ਜਾਂਦੇ ਆ ਫਲ ਦੀ ਮੱਖੀ ਤੋਂ ਬਚ ਜਾਂਦੇ ਤੁਸੀਂ। ਲੇਕਿਨ ਤੁਹਾਨੂੰ ਜਿਹੜੀ ਇਨਸੈਕਟ ਫੰਗਸ ਦੀ ਦਵਾਈਆਂ ਨਾ ਉਹ ਕਰਨੀਆਂ ਪੈਂਦੀਆਂ। ਅੱਛਾ ਇਹਨੂੰ ਕਰੇਲਨ ਜ਼ਿਆਦਾ ਪਾਊਡਰ ਹੀ ਆਂਦੀ ਆ ਉਹਦੀ ਤੁਹਾਨੂੰ ਬਚਾਓ ਵਾਸਤੇ ਸਪਰੇਅ ਕੋਈ ਨਾ ਕੋਈ ਕਰਨੀ ਜਿਹੜਾ 15 ਜੁਲਾਈ ਨੂੰ ਲੱਗਣਾ ਵਾ ਕਰੇਲਾ ਉਹ ਕਦੋਂ ਕ ਲੈਣਾ ਸ਼ੁਰੂ ਹੋਏਗਾ? 15 ਜੁਲਾਈ ਜਿਹੜਾ ਲੱਗਣਾ ਨਾ ਉਹ 45 ਦਿਨਾਂ ਬਾਅਦ ਉਹਦੀ ਪ੍ਰੋਡਕਸ਼ਨ ਸ਼ੁਰੂ ਹੋ ਜਾਂਦੀ ਹੈ। ਅੱਛਾ 15 ਜੁਲਾਈ 15 ਯਾਨੀ ਕਿ ਸਤੰਬਰ ਦੇ ਪਹਿਲੇ ਹਫਤੇ ਤਕਰੀਬਨ। ਸਤੰਬਰ ਦੇ ਪਹਿਲੇ ਹਫਤੇ ਸ਼ੁਰੂ ਹੋ ਜਾਂਦਾ। ਉਹ ਚੱਲੇਗਾ ਕਿੰਨੇ ਦਿਨ? ਉਹ ਚੱਲੇਗਾ ਦਸੰਬਰ ਜਨਵਰੀ ਤੱਕ ਜਾਏਗਾ। ਯਾਨੀ ਕਿ ਸਤੰਬਰ ਅਕਤੂਬਰ ਨਵੰਬਰ ਜਦੋਂ ਸਰਦੀ ਜਿਹੜੀ ਹੈ ਨਾ ਭਰਪੂਰ ਹੋਏਗੀ ਨਾ ਉਸ ਟਾਈਮ ਜਾ ਕੇ ਉਹ ਕੋਰਾ ਪਏਗਾ ਖਤਮ ਹੋਏਗਾ ਅਦਰਵਾਈਜ਼ ਚੱਲਦਾ ਰਹੇਗਾ ਕੰਮ। ਅੱਛਾ ਇਹ ਜਿਹੜੇ ਸੀਣੇ ਵਾਲੇ ਬੰਦੇ ਆ ਇਹ ਕਿਸ ਤਰ੍ਹਾਂ ਪੈਸੇ ਲੈਂਦੇ ਆ? ਇਹਦਾ ਕੀ ਹੈ ਚਾਰਜ ਵਗੈਰਾ ਜਿਹੜਾ ਵਾ ਨਾ? ਇਹ ਕਮਾਲੀਆਂ ਤੋਂ ਮੰਗਾਏ ਆ ਜੀ। ਇਹ 10000 ਇਹਨਾਂ ਨੇ 1 ਏਕੜ ਸਲਾਈ ਲਿੱਤੀ ਆ। ਅੱਛਾ ਧਾਗਾ ਲੈਦਾ ਵਾਲੇ 2000 ਰੁਪਏ ਧਾਗਾ ਲੈ ਕੇ ਆਇਆ। ਔਰ ਮਜ਼ਦੂਰੀ 10000 ਆ? ਮਜ਼ਦੂਰੀ 10000 ਬਾਕੀ ਮਟੀਰੀਅਲ ਸਾਡਾ। ਅੱਛਾ ਨਾਲ ਜਿਹੜੇ ਬੰਦੇ ਕੰਮ ਕਰ ਰਹੇ ਉਹ ਸਾਡੇ ਲਗਾ। ਹਾਂ ਯਾਨੀ ਕਿ ਇਹ ਸਿਰਫ ਜਿਹੜਾ ਕਾਰੀਗਰ ਬੰਦਾ ਵਾ ਨਾ ਕਾਰੀਗਰੀ ਜਿਹੜੀਆਂ ਦੀ ਹੈਗੀ ਆ ਇਹ ਵੈਸੇ ਕਿੰਨੇ 2 ਦਿਨਾਂ 'ਚ ਕੋਈ ਕਿੱਲੇ ਦਾ ਸੀ ਦੇਗਾ? ਇਹ ਕਹਿੰਦਾ ਵੀ ਅਸੀਂ ਸਵੇਰ ਸ਼ੁਰੂ ਹੋਏ ਆ ਕੱਲ ਨੂੰ 11 ਵਜੇ ਤੱਕ ਕਰ ਲਾਂਗੇ। ਇਹ ਪੁੱਛ ਲਓ ਇਹਨੂੰ ਗੱਲਬਾਤ। ਇਹ ਆਪਣਾ ਡਬਲ ਸਲਾਈ ਲੱਗੀ ਜਾ ਰਹੀ ਹੈ। ਅੱਛਾ ਰੋਕ ਲਾ ਬਈ ਇਹਨੂੰ ਪੁੱਛ ਲਓ ਕੋਈ ਰਾਣਾ ਸਾਹਿਬ। ਭਾਈ ਸਾਹਿਬ ਸੀ ਰਹੇ ਆ ਨਾ ਜਿਹੜੇ ਇਹਨਾਂ ਨਾਲ ਕਰਦੇ ਆ ਗੱਲ ਇਹਨਾਂ ਨਾਲ ਤਾਰਫ ਕਰਦੇ ਆ। ਭਾਈ ਸਾਹਿਬ ਕੀ ਨਾਮ ਆ ਆਪਣਾ? ਮੁਹੰਮਦ ਅਕੀਲ ਜੀ। ਮੁਹੰਮਦ ਅਕੀਲ ਸਾਹਿਬ ਕਿਹੜੀ ਜਗ੍ਹਾ ਤੋਂ ਆਏ ਆ ਤੁਸੀਂ? ਮੈਂ ਜੀ ਕਮਾਲੀਏ ਚੋਂ ਆਇਆ ਜ਼ਿਲ੍ਹਾ ਟੋਬਾ ਟੇਕ ਸਿੰਘ। ਅੱਛਾ ਕਮਾਲੀਏ ਤੋਂ। ਅੱਛਾ ਇਹ ਜਿਹੜੀ ਮਸ਼ੀਨ ਆ ਹਾਂਜੀ ਇਹ ਕਿੰਨੇ ਕੁ ਦੀ ਆਂਦੀ ਆ? ਇਹਦੇ ਅਲੱਗ-ਅਲੱਗ ਰੇਟ ਨੇ, ਕੋਈ 30000 ਦੀ ਹੈ ਕੋਈ 35000 ਦੀ ਹੈ, ਇਸੇ ਤਰ੍ਹਾਂ ਲੱਖ ਤੱਕ ਜਾਂਦੀ ਹੈ। ਅੱਛਾ ਇਹ ਜਿਹੜੀ ਤੁਹਾਡੇ ਕੋਲ ਮਸ਼ੀਨ ਆ ਇਹ ਕਿੰਨੇ ਪੈਸਿਆਂ ਦੀ ਆ? 40000 ਦੀ ਹੈ। ਅੱਛਾ ਇਹ 40000 ਦੀ ਆ। ਇਹ ਤੁਸੀਂ ਇਹੀ ਸੀਣ ਦਾ ਕੰਮ ਕਰਦੇ ਆ? ਨਹੀਂ ਜਿਹੜੀ ਮਜ਼ਦੂਰੀ ਲੱਭ ਜਾਵੇ ਉਹੀ ਅੱਛਾ ਉਹ ਕਰ ਰਹੇ। ਬਕਾਇਆ ਵੀ ਅੱਛਾ ਸੀ ਲਈ। ਇਹ ਤੁਸੀਂ ਦਿਹਾੜੀ ਲੈਣੇ ਆ ਕਿ ਠੇਕੇ ਤੇ ਕਰਦੇ ਆ ਵੀ ਕਿੱਲੇ ਦੇ ਇੰਨੇ ਪੈਸੇ? ਜ਼ਿਮੀਦਾਰ ਦਿਹਾੜੀ ਤੇ ਆ ਜਾਵੇ ਫਿਰ ਦਿਹਾੜੀ ਲੈ ਲੈਦੀ, ਠੇਕੇ ਤੇ ਆ ਜਾਵੇ ਠੇਕੇ ਤੇ ਲੈ ਲੈ। ਜ਼ਿਮੀਦਾਰ ਜਿਵੇਂ ਖੁਸ਼ ਹੋ ਅੱਛਾ ਤੇ ਇਹ ਠੇਕੇ ਦੇ ਕਿੱਲੇ ਦੇ ਕਿੰਨੇ ਸੀਣੇ ਦੇ ਕਿੰਨੇ ਲੈਂਦੇ ਆ ਪੈਸੇ? 12000 ਲਈਦਾ ਭਾਜੀ। 12000 ਤੇ ਦਿਹਾੜੀ ਕਿੰਨੀ ਲੈਂਦੇ ਆ ਜੇ ਦਿਹਾੜੀ ਤੇ ਹੋਵੇ? ਦਿਹਾੜੀ ਉਹ ਜਿਵੇਂ ਮੁੱਕ ਜਾਵੇ 2000 3000। ਅੱਛਾ 2000 3000 ਉਹਦੇ ਤੇ ਫਿਰ ਉਹ ਜਿੰਨੀਆਂ ਵੀ ਦਿਹਾੜੀਆਂ ਲੱਗਣੀਆਂ। ਹਾਂਜੀ ਅੱਛਾ ਤੇ ਕਿੰਨੀਆਂ ਕੁ ਦਿਹਾੜੀਆਂ 'ਚ ਵੈਸੇ ਜੇ ਦਿਹਾੜੀਆਂ 'ਚ ਹੋਵੇ ਤਾਂ? ਠੇਕਾ ਹੋ ਜਾਵੇ ਫਿਰ ਜਲਦੀ ਹੋ ਜਾਂਦਾ ਦਿਹਾੜੀ ਤੇ ਫਿਰ ਤੁਹਾਨੂੰ ਪਤਾ ਵੀ ਹਾਂ ਫਿਰ ਉਹ ਬੰਦਾ 15-16 ਘੰਟੇ ਬਾਅਦ ਹਾਂਜੀ ਲਾਲਚ ਕਰਨਾ ਪੈਂਦਾ। ਨਹੀਂ ਨਾਲੇ ਇਹ ਨਾ ਠੇਕੇ ਤੇ ਤਾਂ ਫਿਰ ਉਹਨੇ ਬੰਦੇ ਨੇ 15-16 ਘੰਟੇ 2 ਦਿਹਾੜੀਆਂ ਜਿੰਨਾ ਕੰਮ ਕਰਨਾ ਹੁੰਦਾ ਵਾ 4 ਦਿਹਾੜੀਆਂ ਦਾ ਗੱਲ ਉੱਥੇ ਕੀ ਚਲੀ ਜਾਂਦੀ ਹੈ ਬੰਦੇ ਉੱਥੇ ਚਲੇ ਜਾਂਦੀ ਹੈ। ਅੱਛਾ ਆ ਜਿਹੜਾ ਧਾਗਾ ਵਾ ਹਾਂਜੀ ਇਹ ਕੋਈ ਖਾਸ ਧਾਗਾ ਵਾ ਜਿਹੜਾ ਸੀਣੇ ਵਾਲਾ ਵਾ? ਹਾਂਜੀ ਇਹਦਾ ਕੀ ਨੰਬਰ ਹੈ? ਇਹ ਤੁਹਾਡਾ ਆਪਣਾ ਹੁੰਦਾ ਕਿ ਮਾਲਕ ਦਿੰਦੇ ਆ? ਮਾਲਕ ਵੀ ਦਿੰਦੇ, ਮੈਂ ਆਪਣਾ ਵੀ ਲੈ ਕੇ ਆਉਣਾ। ਇਹ ਕਿੰਨੇ ਦੀ ਆਂਦੀ ਆ ਰੀਲ? 180 ਰੁਪਏ ਦੀ ਰੀਲ ਆਉਂਦੀ। ਅੱਛਾ ਇਹ ਕਿੰਨੀਆਂ ਕੁ ਰੀਲਾਂ ਲੱਗ ਜਾਂਦੀਆਂ ਕਿੱਲੇ ਨੂੰ? ਤਕਰੀਬਨ ਦਰਜਨ ਤੋਂ ਉੱਪਰ ਲੱਗ ਜਾਂਦੀ। ਅੱਛਾ ਦਰਜਨ ਤੋਂ। ਅੱਛਾ ਆ ਸਲਾਈ ਡਬਲ ਹੁੰਦੀ ਆ? ਹਾਂਜੀ ਡਬਲ ਹੋ ਰਹੀ ਹੈ। ਅੱਛਾ ਇਸ ਪਾਸੇ ਸਿੰਗਲ ਆ ਤੇ ਦੂਸਰੇ ਪਾਸੇ ਆ ਡਬਲ ਆ? ਇਹ ਡਬਲ ਲਾਉਣੀ ਆ ਦੁਬਾਰਾ। ਇਹ ਜਾਰੀ ਸਿੰਗਲ ਸਲਾਈ ਇਸ ਤਰ੍ਹਾਂ ਉਧਰੋਂ ਡਬਲ ਵਾਪਸੀ ਆ ਜਾਏਗੀ। ਅੱਛਾ ਵਾਪਸੀ ਤੇ ਜਾਣ ਕੇ ਜਿਹੜਾ ਵਾ ਨਾ ਡਬਲ ਹੋ ਜਾਏਗੀ। ਤੇ ਇਹ ਤੁਸੀਂ ਕਿੰਨੇ ਕਰਸੇ ਤੋਂ ਕੰਮ ਕਰ ਰਹੇ ਆ? ਮੈਂ ਜੇ ਤਕਰੀਬਨ 16 ਤੋਂ ਕਰ ਰਿਹਾ, 2016 ਤੋਂ।
16 ਤੋਂ ਤਕਰੀਬਨ 9-10 ਸਾਲ ਹੋ ਗਏ ਤੁਹਾਨੂੰ 9-10 ਅੱਛਾ ਇੱਕ ਤਾਂ ਤੁਸੀਂ ਇਹ ਸੀਨੇ ਹੋਰ ਕਿਹੜੀ ਇਸ ਮਸ਼ੀਨ ਨਾਲ ਹੋਰ ਕਿਹੜੀ ਸਿਲਾਈਆਂ ਕਰਦੇ ਆ ਇਹਦੇ ਚ ਮਸ਼ੀਨ ਚ ਵੀ ਉਹ ਕਣਕ ਦੇ ਥੱਲੇ ਆ ਗਏ ਜ਼ਿਮੀਂਦਾਰਾਂ ਦੇ ਫਸਲ ਜਾ ਕੇ ਉਹ ਸੀ ਤੇ ਮੱਕੀ ਆ ਗਈ ਉਹ ਸੀ ਤੇ ਬਕਾਇਆ ਗੱਲਾ ਮੰਡੀ ਚ ਹੂੰ ਸਿਲਾਈ ਦਾ ਕੰਮ ਯਾਨੀ ਕਿ ਸਾਰਾ ਸਾਲ ਇਹ ਨਹੀਂ ਹੈ ਕਿ ਸਿਰਫ ਇਹ ਸੀਜ਼ਨ ਨਹੀਂ ਇਹ ਸਾਰਾ ਸਾਲ ਕੰਮ ਚੱਲਦਾ ਰਹਿੰਦਾ ਥੋੜਾ ਅੱਛਾ ਬਹੁਤ ਚੱਲਦਾ ਹੀ ਇਹ ਤੁਸੀਂ ਕੰਮ ਕਿੱਥੋਂ ਸਿੱਖਿਆ ਸੀ ਕਿ ਪਹਿਲਾਂ ਕੋਈ ਟੱਬਰ ਚੋਂ ਕਰਦਾ ਸੀ ਕੋਈ ਬੰਦਾ ਨਹੀਂ ਜੀ ਮੈਂ ਫਲੋਰ ਮਿਲ 'ਚ ਕੰਮ ਕਰਦਾ ਸੀ ਪੈਕਿੰਗ ਦਾ ਅੱਛਾ ਅੱਛਾ ਪੈਕਰ ਹਾਂ ਉੱਥੇ ਦੇਖਿਆ ਤੇ ਮੈਂ ਇਹ ਕੰਮ ਸਿੱਖਿਆ ਜੀ ਉੱਥੋਂ ਮਸ਼ੀਨਾਂ ਉਹਨਾਂ ਦੀ ਫੈਕਟਰੀ ਵਾਲਿਆਂ ਦੀ ਹੋਣੀਆਂ ਤੁਸੀਂ ਕਿਹਾ ਵੀ ਇਹ ਨਾ ਹਾਂਜੀ ਪਹਿਲਾਂ ਫੈਕਟਰੀ ਵਾਲੇ ਫਿਰ ਅਸੀਂ ਆਪਣੀ ਆਜ਼ਾਦੀ ਮੁੱਲ ਲੈ ਲਈਆਂ ਠੀਕ ਬੜੀ ਮਿਹਰਬਾਨੀ ਜਨਾਬ ਤੁਹਾਡੀ ਤੇ ਤੁਸੀਂ ਆਪਣਾ ਕੰਮ ਕਰੋ ਤੁਹਾਡਾ ਵਕਤ ਜਿਹੜਾ ਵਾ ਨਾ ਲਿਆ ਸੀ ਤੇ ਹਾਂਜੀ ਰਾਣਾ ਸਾਹਿਬ ਹਾਂਜੀ ਬਣਾ ਰਹੇ ਦਿਮਾਗ ਦੀ ਦਹੀਂ ਨਹੀਂ ਜੀ ਇਹ ਬੜਾ ਅੱਛਾ ਮਾਲੂਮਾਤੀ ਕੰਮ ਆ ਬੜਾ ਜਿਹੜਾ ਪਚੀਦਾ ਕੰਮ ਆ ਹਾਂ ਤੇ ਇਹ ਦੇਖੋ ਬੜਾ ਆਸਾਨ ਹੋ ਗਿਆ ਕੰਮ ਇਹਨੂੰ ਅਗਰ ਜੇ ਮਸ਼ੀਨ ਨਾ ਹੋਵੇ ਤੇ ਮੇਰੇ ਖਿਆਲ ਹੱਥੇ ਵੀ ਨਾ ਚਲੇ ਫਿਰ ਇੱਕ ਮਜ਼ਬੂਤ ਆ ਬੜਾ ਤੇ ਬੜੇ ਬੰਦਿਆਂ ਨੇ ਕਿਹਾ ਸੀ ਕਿ ਸਾਨੂੰ ਮਾਲੂਮਾਤ ਦਿਓ ਕੀ ਐਂਟੀ ਇਨਸੈਕਟ ਨੈਟ ਹਾਂਜੀ ਇਸ ਨੈਟ ਦੀ ਕਹਿੰਦੇ ਆ ਵੀ ਸਾਨੂੰ ਮਾਲੂਮਾਤ ਦਿਓ ਇਹ ਤੁਸੀਂ ਦੇਤੀ ਮਾਲੂਮਾਤ ਸਾਰੀ ਦੇ ਤੇ ਇਹ ਜਦੋਂ ਤੁਸੀਂ ਇਹ ਤਾਂ ਲਿਆਂਦਾ ਨਾ ਇਹ ਹੁਣ ਸੀਰੇ ਆ ਜਦੋਂ ਉੱਤੇ ਪਾਣਾ ਨਾ ਜੀ ਉਦੋਂ ਵੀ ਸਾਰੀ ਮਾਲੂਮਾਤ ਦੇਣੀ ਠੀਕ ਹੈ ਜੀ ਵੀ ਕਿੱਦਾਂ ਪਾਣਾ ਹਾਂ ਉਹ ਪਾਈਪ ਲੱਗ ਜਾਣਗੇ ਨਾ ਜਦੋਂ ਫਿਰ ਪਾਈਪਾਂ ਦੇ ਪਾਣਗੇ ਫਿਰ ਇੱਕ ਬਾਕੀ ਹਿੱਸਾ ਇਹਦਾ ਨਾ ਮੁਕੰਮਲ ਉਦੋਂ ਕਰਾਂਗੇ ਆਖੇ ਨਾ ਜਾਈ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ ਬੀਬਾ ਅਸੀਂ ਜੀ ਆ ਗਏ ਆ ਬੋਰਡ ਵਾਲੇ ਡੇਰੇ ਧਰਮੇੜੀ ਵਾਲਾ ਡੇਰਾ ਮਾਮੇ ਦਾ ਡੇਰਾ ਚੌਰੀ ਆਸ਼ਕ ਅਲੀ ਦਾ ਡੇਰਾ ਮਾਮਾ ਕਿੱਥੇ ਆ ਬੁਲਾਈ ਉਹਨੂੰ ਅੱਛਾ ਜੀ ਆਹ ਇਸ ਪਾਸੇ ਨੂੰ ਆ ਦੋ ਰੱਬੇ ਮੇਰੇ ਗੱਲ ਆ ਗਈ ਚੇਤੇ ਦੂਆ ਸਪੀਕਰ ਕਿਹਦੇ ਕੋਲ ਲਾਓ ਇਹ ਰੱਬੂ ਨਾ ਮੇਰੇ ਗੱਲ ਦਿਮਾਗ 'ਚ ਆਈ ਬੰਦੇ ਇੱਕ ਨੇ ਗੱਲ ਕਰੀ ਸੀ ਉਹ ਕਹਿੰਦਾ ਸੀਗਾ ਵੀ ਜਿਹੜਾ ਬੋਰਡ ਆ ਨਾ ਵੀ ਇਹ ਜਾੜ ਮੰਗਦਾ ਵੀ ਜਿੱਥੇ ਹੋਵੇ ਨਾ ਉਹ ਥਾਵਾਂ ਅਸੀਂ ਉਜੜਦੀਆਂ ਦੇਖੀਆਂ ਤੇ ਉਹ ਕਹਿੰਦਾ ਸੀ ਵੀ ਇਹਦਾ ਜਵਾਬ ਸਾਨੂੰ ਫਿਲਮ 'ਚ ਦਿਓ ਬਹੁਤੇ ਬੰਦੇ ਇਹ ਗੱਲ ਕਰਦੇ ਆ ਅਸੀਂ ਤਾਂ ਨਹੀਂ ਇਹ ਗੱਲ ਜਿਹੜੀ ਹੈ ਨਾ ਸੁਣੀ ਇਹ ਅਲਬત્ਤਾ ਇੱਕ ਕਹਾਵਤ ਆ ਕਿ ਕਹਿੰਦੇ ਕਿ ਬੋਰਡ ਦੇ ਨੀਚੇ ਨਾ ਹੋਰ ਕੋਈ ਦਰਖਤ ਨਹੀਂ ਹੁੰਦਾ ਕਿਉਂਕਿ ਬੋਰਡ ਦੀ ਛਾਂ ਇੰਨੀ ਜ਼ਿਆਦਾ ਹੁੰਦੀ ਹੈ ਜਿੱਥੇ ਛਾਂ ਹੋਏਗੀ ਹੋਰ ਦਰਖਤ ਨਹੀਂ ਇੱਕ ਵੈਸੇ ਵੀ ਕਹਾਵਤ ਆ ਕਿ ਕਹਿੰਦੇ ਬੋਰਡ ਦੀ ਥਾਂ ਬੋਰਡ ਨਹੀਂ ਲੱਗਦਾ ਉਹਦਾ ਮਤਲਬ ਹੁੰਦਾ ਕਿ ਬਾਪ ਜਿੰਨਾ ਖੂਬੀਆਂ ਵਾਲਾ ਨਾ ਬੇਟਾ ਉਸ ਖੂਬੀਆਂ ਵਾਲਾ ਬਾਦਸ਼ਾਹਾਂ ਦੇ ਬਾਰੇ 'ਚ ਕਿਹਾ ਜਾਂਦਾ ਸੀ ਵੱਡਾ ਬਾਦਸ਼ਾਹ ਵਾ ਤੇ ਉਹਦਾ ਦੂਸਰਾ ਅਗਲਾ ਬੇਟਾ ਉਸ ਹਿਸਾਬ ਦਾ ਬਾਦਸ਼ਾਹ ਨਹੀਂ ਬਣਦਾ ਲੇਕਿਨ ਉਜਾੜ ਵਾਲੀ ਜਿਹੜੀ ਗੱਲ ਆ ਨਾ ਇਹ ਅਸੀਂ ਨਹੀਂ ਬਿਲਕੁਲ ਜਿਹੜਾ ਅਰਨਾਨ ਦੇਖੀ ਆ ਕਿਉਂਕਿ 50-50 ਸਾਲ ਦੇਖੇ ਆ ਬੋਰਡ ਜਿੱਥੇ ਰੌਣਕਾਂ ਹੀ ਦੇਖੀਆਂ ਇਹ ਗੱਲ ਨਾ ਤੁਹਾਡੀ ਵੀ ਠੀਕ ਆ ਪਰ ਕਈ ਥਾਂ ਤੇ ਐਸਾ ਹੋਇਆ ਵੀ ਆ ਵੀ ਜਿੱਥੇ ਬੋਰਡ ਸੀਗਾ ਉੱਥੇ ਬੰਦਿਆਂ ਨੂੰ ਨਾ ਉਜੜਦੇ ਵੀ ਦੇਖਿਆ ਪਰ ਇਹ ਗੱਲ ਦਾ ਇਹ ਤਾਂ ਧੱਤ ਨਹੀਂ ਨਾ ਕੱਢਿਆ ਜਾਂਦਾ ਵੀ ਇਹ ਜਿੱਥੇ ਬੋਰਡ ਹੋਊਗਾ ਵੀ ਉਸੇ ਨੇ ਉਜੜਨਾ ਦੇਖ ਮੇਰੀ ਗੱਲ ਸੁਣ ਉਜੜਨਾ ਆਪਣੇ ਕਰਮਾਂ ਨਾਲ ਜਦੋਂ ਕੰਮ ਪੁੱਠੇ ਹੋਣਗੇ ਜਦੋਂ ਪੁੱਤ ਡਕੇਟੀਆਂ ਲੱਗ ਗਿਆ ਕਰਨ ਗੌਰ ਨਹੀਂ ਕੀਤੀ ਤੇ ਫਿਰ ਉਹ ਡੇਰੇ ਉਜੜਨੇ ਆ ਜਦੋਂ ਲੜਾਈ ਦਾ ਘਰ ਬਣਾਉਣਾ ਉਹ ਕੁਛ ਨਾ ਕੁਛ ਹੋਣਾ ਉਹ ਉਜੜਨਾ ਹੀ ਯਾਰ ਮੇਰੀ ਗੱਲ ਸੁਣ ਉਹ ਤਾਂ ਤੁਹਾਡੇ ਕਰਤੂਤ ਆ ਨਾ ਕਰਤੂਤ ਜਾੜਦੇ ਆ ਬੋਰਡ ਨਹੀਂ ਜਾੜਦੇ ਉੱਥੇ ਭਾਵੇਂ ਪਿੱਪਲ ਲੱਗਾ ਹੋਵੇ ਭਾਵੇਂ ਅਰਜਨ ਲੱਗਾ ਹੋਵੇ ਹਾਂ ਤੇ ਭਾਵੇਂ ਉੱਥੇ ਪਿਲਖਣ ਲੱਗੀ ਹੋਵੇ ਉਹਦੇ ਹੀ ਉਹ ਤਾਂ ਬੰਦਿਆਂ ਦੇ ਆਪਣੇ ਕਰਤੱਵ ਆ ਨਾ ਉੱਥੇ ਵੈਰਾਨੀ ਆਣੀ ਹੁਣ ਬਾਜੇ ਕਹਿ ਦਿੰਦੇ ਆ ਜੀ ਉਹਨੇ ਮੁੰਦਰੀ ਪਾਈ ਆ ਕਿ ਉਹਨੂੰ ਬੜੀ ਰਾਸ ਆ ਗਈ ਫਲਾਣਾ ਪੱਥਰ ਪਾਇਆ ਵੀ ਉਹ ਪੱਥਰ ਨੇ ਨਸੀਬ ਨਹੀਂ ਬਦਲਨੇ ਮੈਂ ਤਾਂ ਕਹਿੰਦਾ ਉਹ ਨਸੀਬ ਉਸ ਪੱਥਰ ਦਾ ਜਿਹੜਾ ਤੂੰ ਪਾ ਲਿਆ ਬਈ ਗੱਲ ਅਸੀਂ ਪੁੱਠਾ ਕਿਸੇ ਟਾਈਮ ਹੋ ਜੰਨੇ ਆ ਦਿਮਾਗ ਪੁੱਠਾ ਚੱਲ ਜਾਂਦਾ ਬੋਰਡ ਨਹੀਂ ਜਾੜਦਾ ਹੁੰਦਾ ਮੈਂ ਦੇਖੇ ਐਸੇ ਡੇਰੇ ਵੀ ਦੇਖੇ ਜਿੱਥੇ ਔਲੀਆ ਅੱਲਾ ਦੇ ਡੇਰੇ ਆ ਜਿੱਥੇ ਹੁਣ ਅਸੀਂ ਇੱਥੇ ਬੈਠੇ ਆ ਬਾਬਾ ਮੁਰਾਦ ਰਹਿਮਤੁल्लाह ਅਲੈਹ ਦਰਬਾਰ ਆ ਅਸੀਂ ਆਪਣੀ ਜ਼ਿੰਦਗੀ 30 ਸਾਲ ਇਸ ਬੋਰਡ ਦੇ ਥੱਲੇ ਕੁਰਾਨੇ ਪਾਕ ਦੀ ਤਲਾਵਤ ਹੁੰਦੀ ਦੇਖੀ ਹੈ ਬੋਰਡ ਦਾ ਤਾਂ ਨਹੀਂ ਸੁਣਿਆ ਸੀ ਅਲਬત્ਤਾ ਇੱਕ ਚੀਜ਼ ਦਾ ਸੁਣਿਆ ਵਾ ਵੀ ਜਿਹੜੀ ਜਗ੍ਹਾ ਤੇ ਤਾਸ਼ ਖੇਲੀ ਜਾਵੇ ਨਾ ਉੱਥੇ ਕੋਈ 25 30 35 40 ਸਾਲ ਬਾਅਦ ਉੱਥੇ ਜਿਹੜੀ ਹੈ ਨਾ ਵਿਰਾਨੀ ਆਉਂਦੀ ਹੈ ਤੂੰ ਬੋਰਡ ਥੱਲੇ ਬਹਿ ਕੇ ਤਾਸ਼ ਖੇਡੇ ਹਾਂ ਤੇ ਕਸੂਰ ਕੱਢੇ ਬੋਰਡ ਦਾ ਬੋਰਡ ਥੱਲੇ ਬਹਿ ਕੇ ਕੰਮ ਪੁੱਠੇ ਆਪ ਕਰੇ ਕਹੇ ਜੀ ਕੱਲ ਨੂੰ ਬੋਰਡ ਨੇ ਉਜਾੜਤਾ ਇੱਕ ਪਿੰਡ ਦੇ ਵਿੱਚ 7 ਡੇਰੇ ਆਪਾਂ ਨਾਂ ਨਹੀਂ ਲੈਂਦੇ ਪਿੰਡ ਦਾ 7 ਡੇਰੇ ਉਜੜੇ ਅੱਲਾ ਮਾਫ ਕਰੇ ਅੱਲਾ ਬੁਰੇ ਵਕਤ ਤੋਂ ਬਚਾਏ ਸਿਆਣੇ ਕਹਿੰਦੇ ਆ ਜੇ ਕਰੀਏ ਤੇ ਡਰੀਏ ਜੇ ਨਾ ਕਰੀਏ ਤੇ ਬਹੁਤਾ ਡਰੀਏ ਉਹ 7 ਡੇਰਿਆਂ ਦੇ ਉੱਤੇ ਬੋਰਡ ਸੀ 7 ਹੀ ਕਤਲਾਂ ਦੇ ਕੇਸ ਦੇ ਵਿੱਚ ਉਹ ਉਜੜ ਗਏ ਪਰ ਹੁਣ ਇਹ ਕੋਈ ਧੱਤ ਨਹੀਂ ਨਿਕਲਦਾ ਵੀ ਉਹ ਬੋਰਡ ਨੇ ਜਾੜੇ ਆ ਉਹ ਤਾਂ ਉਹਦੇ 7 ਦੇ ਮਗਰ ਜੇ ਜਾਈਏ ਆਪਾਂ ਹੁਣ ਕੈਮਰੇ 'ਚ ਗੱਲਾਂ ਨਹੀਂ ਹੁੰਦੀਆਂ ਹੈ
ਉਹ ਬੰਦੇ ਆਪਣੇ ਅਮਲਾ ਨਾਲ ਉਜੜਦੇ। ਨਹੀਂ ਉਹ ਤਾਂ ਦੇਖ ਮੇਰੀ ਗੱਲ ਸੁਣੋ, ਬੋਰਡ ਤਾਂ ਜਿਹੜੇ ਆ ਨਾ ਪਹਿਲੇ ਜਿੰਨੇ ਵੀ ਡੇਰੇ ਆ 80% ਡੇਰਿਆਂ ਦੇ ਬੋਰਡ ਲੱਗਿਆ ਹੋਇਆ, ਉਹਦੇ ਚੋਂ ਜੇ 80ਾਂ ਚੋਂ ਕੋਈ 10% ਜਿਹੜਾ ਲੜਾਈ ਝਗੜਿਆਂ 'ਚ ਪੈ ਗਏ ਹੈ ਤੇ ਉਹ ਫਿਰ ਬੋਰਡ ਨੇ ਤਾਂ ਨਹੀਂ ਨਾ ਰੜੇ। ਬਾਕੀ ਕੋਈ ਨਸੀਬ ਮਾੜੇ ਬੁਰਾ ਟਾਈਮ ਆਂਦਿਆਂ ਪਤਾ ਨਹੀਂ ਲੱਗ ਜਾਂਦਾ, ਕਿਸੇ ਟਾਈਮ ਉਹ ਬੋਰਡ ਹੋਵੇ ਨਾ ਹੋਵੇ, ਬਾਅਦ ਟਾਈਮ ਐਸਾ ਕੰਮ ਖੜੇ ਪੈਰੀ ਹੋ ਜਾਂਦਾ, ਬੰਦਾ ਉਜੜ ਕੇ ਰਹਿ ਜਾਂਦਾ। ਗੱਲ ਕੀਤੀ ਆ ਪੱਥਰ ਦੀ, ਹਾਂ ਪਾਣ ਦੀ। ਹਾਂਜੀ ਹਾਂਜੀ ਹੁਣ ਕੁਰਾਨੇ ਪਾਕ ਦੇ ਵਿੱਚ ਜ਼ਿਕਰ ਆਇਆ ਯਕੂਤ ਤੋਂ ਮਰਜਾਨ। ਹਾਂ ਦੂਜੀ ਗੱਲ ਇਹ ਆ ਵੀ ਜਿਹਨੂੰ ਅਸੀਂ ਜਾ ਕੇ ਚੁੰਮਦੇ ਆ ਉਹ ਵੀ ਉਹ ਵੀ ਪੱਥਰ ਹੀ ਆ। ਗੱਲ ਇਹ ਨਹੀਂ ਹੈ, ਗੱਲ એનર્ਜੀ ਆ ਇੱਕ ਜਗ੍ਹਾ ਤੇ। ਇਮਾਰਤਾਂ ਪੱਥਰ ਦੀਆਂ ਹੁੰਦੀਆਂ, ਉੱਥੇ ਰੱਬ ਦੀ એનર્ਜੀ ਆ, ਮੌਜੂਦ ਆ ਉਹਦੇ ਵਿੱਚ ਕਿਸੇ ਤਰੀਕੇ ਨਾਲ, ਕਿਸੇ ਵੀ ਉਹਦੇ ਨਾਲ। ਮੈਂ ਦੱਸਦਾ ਇਹ ਨਹੀਂ ਹੈ ਪੱਥਰਾਂ ਦਾ ਆਪਣਾ ਆਪਣਾ। ਨਹੀਂ ਜੀ, ਜਿਹੜੀ ਗੱਲ ਹੁਣ ਉਹ ਨਾਲ ਹੀ ਰਾਣਾ ਉਧਰ ਰਲ ਗਿਆ। ਖਾਲਦ ਨੇ ਗੱਲ ਕੀਤੀ ਹੈ ਵੀ ਕੁਰਾਨੇ ਪਾਕ ਦੇ ਵਿੱਚ ਜ਼ਿਕਰ ਆ ਯਕੂਤ ਦਾ, ਮਰਜਾਨ ਦਾ, ਤੇ ਹਜਰ ਅਸਵਦ ਨੂੰ ਅਸੀਂ ਚੁੰਮਦੇ ਵੀ ਆ ਜਾ ਕੇ। ਗੱਲ ਪਤਾ ਕੀ ਆ, ਉਹ ਜਿੱਥੇ ਹੁਕਮ ਆ ਜਾਵੇ ਨਾ ਉੱਥੇ ਦਲੀਲਾਂ ਮੁੱਕ ਜਾਂਦੀਆਂ, ਉੱਥੇ ਫਿਰ ਅਕਲ ਤੋਂ ਕੰਮ ਨਾ ਲਵੋ, ਜੋ ਹੁਕਮ ਆ ਗਿਆ ਬਸ ਉਹ ਕਰੋ। ਸਿਆਣੇ ਕਹਿੰਦੇ ਅਦਬ ਹੁਕਮ, ਮੇਰੀ ਗੱਲ ਪੂਰੀ ਸੁਣੀ, ਹੁਕਮ ਅਦਬ ਤੋਂ ਵੀ ਵੱਡਾ। ਸਾਨੂੰ ਚੁੰਮਣ ਦਾ ਹੁਕਮ, ਅਸੀਂ ਚੁੰਮਣਾ, ਅਸੀਂ ਫਾਇਦਾ ਨੁਕਸਾਨ ਦੇਖਣਾ ਹੀ ਨਹੀਂ, ਅਸੀਂ ਚੁੰਮਣਾ ਹੀ ਚੁੰਮਣਾ। ਦੂਜੀ ਗੱਲ ਜਿਹੜੀ ਆ ਕੁਰਾਨੇ ਪਾਕ ਦੇ ਵਿੱਚ ਕਿਸੇ ਸ਼ੈ ਦਾ ਜ਼ਿਕਰ ਆ ਜਾਵੇ ਨਾ, ਉਹ ਤਾਂ ਦੇਖਣਾ ਪੈਣਾ ਵੀ ਉਹ ਆਇਆ ਕਿੱਦਾਂ। ਉਹ ਅੱਲਾਹ ਤਾਲਾ ਨੇ ਉਹ ਦੱਸਿਆ ਵੀ ਜਨਤਾਂ ਦੇ ਵਿੱਚ ਯਕੂਤ ਦੇ ਮਰਜਾਨ ਦੇ ਉਹ ਵੀ ਇਦਾਂ ਮਹੱਲ ਹੋਣਗੇ। ਉਹ ਗੱਲ ਕੀਤੀ ਯਕੂਤ ਮਰਜਾਨ ਦੀ, ਮੈਂ ਕੋਈ ਉਹ ਨੁਕਸ ਨਹੀਂ ਉਹ 'ਚ ਕੱਢਿਆ, ਮੈਂ ਤਾਂ ਇਹ ਦੱਸਿਆ ਵੀ ਜੇ ਆਸਾਂ ਪੱਥਰਾਂ ਤੇ ਲਾਤੀਆਂ ਨਾ ਵੀ ਇਹਨੇ ਮੇਰੇ ਮੁਕੱਦਰ ਬਦਲਨੇ ਆ ਤੇ ਇਹ ਯਕੂਤ ਪਾਉਂਗਾ ਜਾਂ ਮਰਜਾਨ ਪਾਉਂਗਾ ਮੇਰੇ ਮੁਕੱਦਰ ਬਦਲਣਗੇ, ਨਹੀਂ, ਮੁਕੱਦਰ ਉਹਨੇ ਬਦਲਨੇ ਆ। ਹਾਂ ਉਹ ਅਸੀਂ ਉਹਦੇ ਮੁਹਤਾਜ ਆ ਪੱਥਰਾਂ ਦੇ। ਮੈਂ ਤਾਂ ਇਹ ਗੱਲ ਕਰੀ ਸੀ। ਹੋਰ ਕੁਰਾਨੇ ਪਾਕ ਦੇ ਵਿੱਚ ਜ਼ਿਕਰ ਤਾਂ ਖੰਜੀਰ ਦਾ ਵੀ ਆਇਆ ਨਹੀਂ। ਇਦਾਂ ਉਹ ਵੇਖਣਾ ਪੈਣਾ ਵੀ ਆਇਆ ਕਿਹੜੀ ਸ਼ੈ ਦਾ, ਕਿੱਦਾਂ ਕਰਕੇ ਆਇਆ, ਗੱਲ ਤਾਂ ਇਹ ਦੇਖਣੀ ਹੈ। ਤੇ ਬਾਕੀ ਹਰ ਥਾਂ ਤੇ ਉਹ ਵਸਦਾ, ਜਿਹੜੀ ਗੱਲ ਖਾਲਦ ਕਰਦਾ ਨਾ ਵੀ ਘਰ ਪੱਕੇ ਹੁੰਦੇ ਆ, ਬਾਬਾ ਉਹ ਤਾਂ ਹਰ ਥਾਂ ਤੇ ਵਸਦਾ। ਜਿੱਥੇ ਇਹ એનર્ਜੀ ਦੀ ਗੱਲਾਂ ਸਾਰੀਆਂ, ਇਹਨਾਂ ਚੀਜ਼ਾਂ ਦੇ ਵਿੱਚ એનર્ਜੀ ਮੌਜੂਦ ਆ, ਤੁਸੀਂ ਮੰਨੋ ਨਾ ਮੰਨੋ। ਸਾਨੂੰ એનર્ਜੀ ਦਾ ਨਹੀਂ ਪਤਾ, ਸਾਨੂੰ ਉਹਦਾ ਪਤਾ, ਉਹ ਥਾਂ ਤੇ ਵਸਦਾ। ਮੈਂ ਇੱਕ ਹੋਰ ਤੁਹਾਨੂੰ ਦੱਸ ਦਿੰਦਾ, ਹਾਂ ਤੁਸੀਂ ਦੀਵਾ ਬਾਲਣਾ ਕਿੰਨੀ ਕੁ ਵੱਡੀ ਸ਼ੈ ਆ। ਹਾਂ ਦੀਵਾ ਬਾਲਣਾ, ਦੀਵਾ ਬਾਲਣਾ, ਹਾਂ ਦੀਵੇ ਦੀ ਲਾਈਟ ਦੇ ਵਿੱਚ ਇੱਕ ਖੁਦ એનર્ਜੀ ਆ ਜਿਹਨੂੰ ਅਸੀਂ ਭੁੱਲ ਗਏ ਹੋਏ ਆ। ਦੀਵਾ ਬਾਲਣਾ ਚਾਹੀਦਾ ਇਸ ਵਾਸਤੇ ਨਹੀਂ ਕਿ ਇਹਦੀ ਕੋਈ ਲੇਕਿਨ ਇਹਦੇ ਵਿੱਚ ਇੱਕ એનર્ਜੀ ਮੌਜੂਦ ਆ। ਦੀਵਾ ਚਾਨਣਾ ਕਰਦਾ, ਲੋ ਕਰਦਾ। ਨਹੀਂ ਉਹ ਤਾਂ ਵੈਸੇ ਇਹ ਹੈ ਨਾ ਕਿ ਜਦੋਂ ਤੁਸੀਂ ਜ਼ਮੀਨ ਤੇ ਬਹਿੰਦੇ ਆ ਨਾ, ਜ਼ਮੀਨ ਦੀ ਵੀ એનર્ਜੀ ਆਉਂਦੀ ਆ ਤੁਹਾਡੇ, ਉਹ ਇੱਕ ਅਲੱਗ ਫਲਸਫਾ ਵਾ। ਉਹ ਤਾਂ ਚਲੋ ਫੋਣਾ। ਬਾਕੀ ਇਹ ਆ, ਅਸੀਂ ਤਾਂ ਇਹ ਦੇਖਿਆ ਵੀ ਲੂੰ ਦੇ ਵਿੱਚ ਧਰਤੀ ਦੀ ਨਾ ਪੱਤੇ ਦੇ ਵਿੱਚ ਉਹਦੀ ਸ਼ਾਨ। ਇਹ ਰੁੱਖ ਵੀ ਉਦੋਂ ਤੱਕ ਹਰਾ ਜਦੋਂ ਤੱਕ ਉਹਦਾ ਨਾਂ ਜਪਦਾ, ਜਦੋਂ ਇਹਨੇ ਨਾਂ ਜਪਣਾ ਛੱਡਿਆ ਨਹੀਂ ਤੇ ਸੁੱਕਿਆ ਨਹੀਂ। ਸਾਡੀ ਤਾਂ ਇਹ ਗੱਲ ਕਰਦੇ। ਬਾਕੀ ਉਹ ਦੀਵੇ ਦੀ ਲੋ ਆ, ਉਹ ਵੀ ਭਾਈ ਜੀ ਉਹ ਚਾਨਣਾ ਕਰਦਾ ਨਾ, ਹੈ ਜਿਹੜੀ ਸ਼ਾਇਦ ਚਾਨਣਾ ਕਰੇ ਉਹਨੂੰ ਅਸੀਂ ਮਾੜੀ ਤਾਂ ਨਹੀਂ ਕਹਿੰਦੇ। ਅੱਛਾ, ਜਦ ਡੇਰੇ ਤੇ ਅਸੀਂ ਆਏ ਉਹਨੂੰ ਹਜੇ ਤੱਕ ਅਸੀਂ ਸਲਾਮ ਅਲੈਕਮ ਵੀ ਨਹੀਂ ਕਿਹਾ। ਹਾਂ ਉਹ ਵਿਚਾਰਾ ਜਾ ਕੇ ਪਰਾਂ ਬੈਗ ਉਰੇ ਆ, ਇੱਥੇ ਮੇਰੇ ਲੱਗ ਗਿਆ, ਇੱਥੇ ਮੇਰੇ ਕੋਲ ਆ। ਮੈਂ ਕਹਿੰਦਾ ਮੇਰੇ ਕੋਲ ਆ ਜਾ, ਮੈਂ ਦੂਜੀ ਤਰ੍ਹਾਂ ਲਿਆ, ਫਿਰ ਤੂੰ ਆ ਜਾਣਾ। ਅੱਛਾ ਅਸੀਂ ਆਏ ਆਪਣੇ ਮਾਮੇ ਧਰਮੇੜੀ ਵਾਲੇ ਕੋ, ਚੋਰੇ ਆਸ਼ਕ ਅਲੀ ਕੋ। ਕੀ ਹਾਲ ਚਾਲ? ਵਧੀਆ। ਅੱਛਾ ਜੀ, ਸਾਨੂੰ ਤਾਂ ਇੱਕ ਥੋੜਾ ਜਿਹਾ ਦਿਖਾ ਦਿਓ ਵੀ ਤੁਸੀਂ ਜਿਹੜਾ ਨਵਾਂ ਨਿਜ਼ਾਮ ਬਣਾਇਆ। ਅਸੀਂ ਅੱਜ ਡੇਰੇ ਡੰਡੇ ਦੇਖਦੇ ਫਿਰ ਰਹੇ, ਮੀਂਹ ਪਿਆ, ਮੀਂਹ ਦੇ ਵਿੱਚ ਕਿਵੇਂ ਔਖ ਸੌਖ ਕਿਵੇਂ ਦੀ ਚੱਲ ਰਹੀ? ਚਲੋ ਮੁਦੱਸਰ ਦਿਖਾਏਗਾ। ਨਹੀਂ ਮੀਂਹ ਦੇ ਵਿੱਚ ਮੈਂ ਕਿਹਾ ਵੀ ਅਖਿਆਈ ਸਖਿਆਈ ਕੀ ਚੱਲ? ਬਸ ਸਭ ਸੌਖਾ ਹੀ ਆ, ਕੋਈ ਅਖਿਆਈ ਨਹੀਂ। ਇਹ ਕੈਮਰੇ ਅੱਗੇ ਬਹੁਤ ਕੈਮਰਾ ਨੂੰ ਪਿਸਤੌਲ ਤਰ੍ਹਾਂ ਲੱਗਦਾ। ਸਭ ਸੌਖਾ ਆ। ਆ ਜਾ ਵੀ, ਪੰਗੂੜਾ ਤੇਰਾ ਸਹੀ ਚੱਲ ਰਿਹਾ? ਝੂਟੇ ਲੈ ਰਹੇ ਲੈ, ਬਸ ਇਹ ਰਾਜੀ ਹੈ, ਝੂਟਿਆਂ 'ਚ ਰਾਜੀ। ਆ ਜਾ ਚਾਚਾ ਬੂਟੇ, ਆ ਤੁਹਾਨੂੰ ਦਿਖਾਈਏ ਨਿਜ਼ਾਮ ਨਵਾਂ ਬਣਾਇਆ ਧਰਮੇੜੀ ਵਾਲੇ ਮਾਮੇ ਨੇ। ਅਜੇ ਬਣਿਆ ਨਹੀਂ ਯਾਰ, ਅਧੂਰਾ ਹੋਵੇ। ਚਲੋ ਚੱਲ ਤਾਂ ਰਿਹਾ ਨਾ ਕੰਮ। ਆ ਰੁੱਖ ਲਾਏ ਜੀ, ਰੁੱਖ ਚੰਗਾ, ਜਿਹੜਾ ਬੰਦਾ ਰੁੱਖ ਲਾ ਰਿਹਾ ਉਹ ਚੰਗਾ ਰਹਿ ਜਾਊਗਾ, ਬਾਕੀ ਪਛਤਾਣਗੇ। ਆ ਦੇਖ ਲਓ ਤੁਹਾਡੇ ਉਹਦੇ ਤੇ ਅਸੀਂ ਵੀ ਅਮਲ ਕਰ ਰਹੇ ਹਾਂ। ਹਾਂ ਪੌਦੇ ਲਾਓ ਜੀ, ਪੌਦੇ ਲਾਓ, ਲਾਣੇ ਚਾਹੀਦੇ। ਹਾਂ ਇਹ ਤਾਂ ਜਨਤਾ 'ਚ ਘਰ ਬਣਾਉਣ ਵਾਲੀ ਗੱਲ ਆ। ਹਾਂ ਇਹ ਤੁਸੀਂ ਆਪਣੇ ਵਾਸਤੇ ਨਹੀਂ ਲਾ ਰਹੇ, ਇਹ ਪੂਰੀ ਦੁਨੀਆ ਨੂੰ ਫਾਇਦਾ ਹੋਣਾ। ਲਾਇਆ ਤਾਂ ਆਪਣੀ ਛਾਂ ਵਾਸਤੇ ਆ, ਫਾਇਦਾ ਪੂਰੀ ਦੁਨੀਆ ਨੂੰ ਹੋਣਾ। ਹੋਰ ਨਾਸਰ ਕੀ ਹਾਲ ਚਾਲ? ਰਾਜੀ ਤਕੜਾ? ਵਾਹ ਬਈ ਵਾਹ। ਲੋ ਜੀ ਮਾਸ਼ਾਅੱਲਾ। ਲਓ ਜੀ ਆਹ ਕੰਮ ਬੜਾ ਵਾਧੂ ਹੋ ਗਿਆ। ਵੈੜੀਆਂ ਵਿੱਚ ਫਿਰ ਰਹੀਆਂ, ਚੋਲਸਤਾਨੀ ਆ,
ਦੇਸੀ ਹੈ ਜੀ। ਅੱਛਾ ਇਹ ਹਜੇ ਹੌਲੀ ਹੌਲੀ ਕੰਮ ਹੋ ਰਿਹਾ, ਹਜੇ ਕੰਮ ਪੂਰਾ ਹੋਇਆ ਨਹੀਂ, ਵਿੱਚ ਪਾਣੀ ਛੱਡਿਆ ਹੈ। ਅਜ਼ੀਮ ਕਿਵੇਂ ਲੱਗਿਆ ਕੰਮ ਤੈਨੂੰ? ਹਾਂ ਠੀਕ ਹੈ। ਉਹ ਫਿਰ ਮੀਂਹ ਪਿਆ, ਇਹ ਤਾਂ ਰਾਜੀ ਹੈ, ਡੰਗਰ ਰਾਜੀ ਹੈ। ਇਹ ਤਾਂ ਹੋ ਜਾਊਗਾ, ਸੁੱਕ ਜਾਊਗਾ। ਆ ਰੱਸੇ ਗਲਾਂ ਚ ਵਲਦੇ ਵੀ ਇਹਦੇ ਰੱਸੇ ਆਪ ਛੱਡੇ? ਨਹੀਂ ਗਲਾਂ ਚ ਛੱਡਣੇ ਚਾਹੀਦੇ, ਬੰਨਣੇ ਚਾਹੀਦੇ। ਨਹੀਂ ਇਹ ਕਾਮਯਾਬ ਕੰਮ। ਉਹ ਵੈੜੀਆਂ ਦਿਖਾ, ਸਾਨੂੰ ਦਿਖਾਈ ਜਾਂਦਾ ਤੂੰ ਕਿਹੜੇ ਟਾਈਮ ਦਾ ਸਾਨੂੰ ਦਿਖਾ ਰਿਹਾ? ਆਣ ਵੈੜੀਆਂ ਦਿਖਾਣਾ ਆ, ਉਹ ਕੈਮਰਾ ਸਾਡੇ ਮੂੰਹ ਤੋਂ ਪਰਾਂ ਕਰਦੇ। ਇਹਨਾਂ ਨੂੰ ਤੂੜੀ ਛੁੜੀ ਪਾ ਰਹੇ ਜੀ। ਅੱਛਾ ਅਜ਼ੀਮ ਕਿੱਧਰ ਆ? ਅਜ਼ੀਮ ਕਹਿੰਦਾ ਜਿਹੜਾ ਛੱਲੀ ਤੋਂ ਬਗੈਰ ਜਿਹੜੀ ਛੇਲ ਆ ਵੀ ਉਹਦਾ ਸੈਲਜ ਕਹਿੰਦੇ ਗੋਕੇ ਡੰਗਰ ਨੂੰ ਜਿਹੜਾ ਉਹ ਯਾਰ ਉੱਥੇ ਆਪਾਂ ਦਿਖਾਇਆ ਨਹੀਂ, ਮੈਂ ਬਣਾਇਆ ਹੈ ਆਪਣੇ ਡੇਰੇ ਤੇ ਪਿਆ ਕੱਲੀ ਛੱਲੀ ਤੋਂ ਕੱਲੀ ਬਗੈਰ। ਛੇਲ ਦਾ, ਹੁਣ ਬਲਕਿ ਅਸੀਂ ਖੁਸ਼ਕ ਮਕਈ ਦਾ ਬਣਾਇਆ ਬਿਲਕੁਲ ਨਾ। ਹਾਂਜੀ ਰਾਣਾ ਸਾਹਿਬ ਦੱਸੋ, ਗੱਲ ਕਰੋ। ਉਹ ਬੜੀ ਕਾਮਯਾਬ ਤੇ ਚੰਗੀ ਸ਼ੈ ਆ ਉਹ। ਇਸ ਤੇ ਇਸ ਵਾਰੀ ਬਣਾਉਣਾ ਕੋਈ 8-10 ਏਕੜ ਦਾ। ਅਗਰ ਉਹ ਬਣਾਓਗੇ ਤੁਸੀਂ ਬਚ ਜਾਓਗੇ। ਤੁਸੀਂ 1 ਕਿੱਲਾ ਪੱਠਿਆਂ ਦਾ ਬੀਜਦੇ ਆ ਨਾ, ਉਹ ਤੁਹਾਨੂੰ 10,000 ਦੀ ਕਨਾਲ ਲਾਓ ਤੇ 80,000 ਰੁਪਏ ਦੇ ਵਿੱਚ ਸਾਨੂੰ 40,000 ਰੁਪਏ ਅਗਰ ਤੁਸੀਂ 1 ਕਿੱਲਾ ਮੱਕੀ ਦਾ ਤਿਆਰ ਕਰਦੇ ਆ ਨਾ, ਉਹਦੀ ਛੱਲੀ ਤੋੜ ਕੇ ਵੇਚ ਲਓ, 1.5 ਲੱਖ ਰੁਪਏ ਉਹਦੇ ਚ ਕਮਾਓ ਤੇ ਉਹ ਜਿਹੜਾ ਸੈਲਜ ਬਣਾਉਣਾ 40,000 ਚ। ਬਾਕੀ ਦੁੱਧ ਵਾਲਿਆਂ ਵਾਸਤੇ ਨਹੀਂ। ਹਾਂ ਕਾਟੂ ਮਾਲ ਨੂੰ ਪਾਓ, ਉਹ ਰਾਜ਼ੀ ਰਹਿੰਦੇ। ਉਹ ਅਸਲ 'ਚ ਜਿਹੜਾ ਛੱਲੀ ਵਾਲਾ ਨਾ ਸੈਲਜ, ਉਹ ਹੈ ਦੁੱਧ ਵਾਲੇ ਡੰਗਰਾਂ ਲਈ, ਤੇ ਜਿਹੜਾ ਹੈ ਨਾ ਕਾਟੂ ਮਾਲ, ਉਹਦੇ ਲਈ ਇਹ ਛੇਲ ਵਾਲਾ ਸੈਲਜ ਜਿਹੜਾ ਠੀਕ ਆ ਬਿਲਕੁਲ। ਦੇਖੋ ਸਾਡੇ ਕੋਲ ਉਹ ਇਸਤੇਮਾਲ ਕਰ ਰਹੇ ਆ। ਹਾਂ ਉਹ ਦੱਸ ਨਾ ਵੀ ਉਹ ਵੰਡਾ ਇਸਤੇਮਾਲ ਕਰ ਰਹੇ ਹੋਣੇ ਥੋੜਾ ਬਹੁਤਾ, ਲੇਕਿਨ ਉਹ ਦੁੱਧ ਵੀ ਲੈ ਰਹੇ ਆ ਉਹਦੇ ਕੋਲੋਂ। ਉਹ ਜਾਨਵਰ ਰਾਜਦਾ ਆ, ਜਿਹੜਾ ਜਾਨਵਰ ਰਾਜ ਜਾਂਦਾ ਉਹ ਦੁੱਧ ਵੀ ਦਿੰਦਾ। ਰਾਣਾ ਸਾਹਿਬ ਇੱਕ ਗੱਲ ਹੋਰ ਮੇਰੇ ਦੇਹਨ ਚ ਇੱਕ ਦਿਨ ਆਈ ਆ ਜੀ, ਵੀ ਜਿਹੜਾ ਛੇਲ ਦਾ ਆਪਾਂ ਬਣਾਉਂਦੇ ਆ ਸੈਲਜ, ਅਗਰ ਅਸੀਂ 5-4 ਮਣ ਮੱਕੀ ਲੈ ਕੇ ਉਹਨੂੰ ਦੜਾ ਲਈਏ ਤੇ ਦੜਾ ਕੇ ਜਿੱਦਾਂ ਜਿੱਦਾਂ ਸਿੱਟੀ ਜਾਈਏ ਉਹਦੇ ਵਿੱਚ ਛੱਟਾ ਦੇਈ ਜਾਈਏ ਉੱਤੇ, ਤੇ ਕੀ ਖਿਆਲ ਆ ਉਹਦੇ ਬਾਰੇ? ਉੱਤੇ ਪਾ ਲੈਣਾ ਜਦੋਂ ਖੁਰਲੀ 'ਚ ਪਾਣਾ। ਨਹੀਂ ਉਹ ਗਲ ਕੇ ਦੇ ਨਾਲ ਚਿੰਬੜ ਜਾਏਗਾ, ਗਲ ਜਾਏਗਾ ਨਾ ਨਾਲ ਦਾਣਾ ਜਿਹੜਾ ਮੱਕੀ ਦਾ, ਤੇ ਕੀ ਖਿਆਲ ਆ? ਨਹੀਂ ਉਹਦੇ ਤਾਂ ਇੱਕ ਹੋਰ ਤਰੀਕਾ ਹੈ ਬੜਾ ਅੱਛਾ, ਜਿਹੜਾ ਵਾ ਨਾ ਜਿਹੜਾ ਉਹ ਟਰੇਆਂ ਵਾਲਾ ਵਾ। ਉਹਦੇ 'ਚ ਇਹ ਹੁੰਦਾ ਕਿ ਇੱਕ ਟਰੇ ਹੁੰਦੀ ਹੈ, 1 ਕਿਲੋ ਪਾਉਂਦੇ ਆ ਮੱਕੀ, ਤੇ 7ਵੇਂ ਦਿਨ ਉਹ 7-8 ਕਿਲੋ ਯਾਨੀ ਕਿ ਜਿਹੜਾ ਵਾ ਨਾ ਹੋ ਜਾਂਦਾ ਵਾ। ਉਹਦੀ ਨਿਊਟ੍ਰੀਸ਼ਨ ਜਿਹੜੀ ਹੈ ਨਾ, ਉਹ ਪੁੰਗਰਾਂ ਜਿਹਾਂ ਦੀ ਜ਼ਿਆਦਾ ਗਿਣੀ ਜਾਂਦੀ ਹੈ ਚੰਗੀ। ਹਾਂ ਜੇ ਉਹ ਮੈਂ ਤਾਂ ਜੀ ਬਣਾਉਂਗਾ ਜਵੇ ਦਾ ਸੈਲਜ ਅਚਾਰ ਜਿਹੜਾ ਬਣਾਉਂਦੇ ਨੇ, ਜਵੇ ਦਾ ਅਚਾਰ ਬਣਾਉਂਗਾ, ਨਾਲ ਬਣਾਉਂਗਾ ਥੋੜਾ ਜਿਹਾ ਦੁਆੜਾ ਕਣਕ ਦਾ ਅਚਾਰ। ਉਹ ਵੀ ਕਹਿੰਦੇ ਕਾਮਯਾਬ ਆ, ਕਣਕ 'ਚ ਵੀ ਦਾਣਾ ਹੁੰਦਾ, ਜਵੇ 'ਚ ਵੀ ਦਾਣਾ ਹੁੰਦਾ, ਮੱਕੀ 'ਚ ਵੀ ਦਾਣਾ। ਉਹ ਤਾਂ ਲੂਸਣ ਦਾ ਵੀ ਹਰ ਬਣਦਾ ਪੱਠੇ ਦਾ। ਇੱਥੇ ਬਹੁਤ ਤਾਂ ਲੱਗਿਆ, ਥੋੜਾ ਜਿਹਾ ਬਾਹਰ ਨਿਕਲ। ਤੇ ਇੱਥੇ ਬੱਕਰੀਆਂ ਵਾਲਾ ਪਾਸਾ ਹੋ ਗਿਆ ਹੈ, ਉਧਰ ਵੈੜੀਆਂ ਹੋ ਗਈਆਂ। ਚਲੋ ਅੱਲਾ ਕਾਮਯਾਬ ਕਰੇ। ਸਿਆਣੇ ਕਹਿੰਦੇ ਵੀ ਅੰਬਾਂ ਦੀ ਭੁੱਖ ਨਾ ਅੰਬਾਂ ਕਣੀ ਨਾ ਲੈਂਦੀ। ਗੱਲ ਇਹ ਵੀ ਭੁੱਖ ਲੱਗੀ ਹੋਵੇ ਅੰਬਾਂ ਦੀ, ਜਿੰਨੇ ਮਰਜ਼ੀ ਤੈਨੂੰ ਕੋਈ ਬੇਰ ਖਲਾਈ ਜਾਵੇ, ਤੂੰ ਰਾਜੀ ਹੋਏਗਾ? ਨਹੀਂ, ਅੰਬ ਹੀ ਖਾਣੇ ਪੈਣੇ ਜਦੋਂ ਭੁੱਖ ਅੰਬਾਂ ਦੀ। ਸਾਡਾ ਨਾ ਜੀ ਪਿੰਡ ਵੱਖਰੇ ਆ, ਤੇ ਇਦਾਂ ਡੇਰੇ ਡੰਡਿਆਂ ਤੇ ਢਾਰੀਆਂ ਤੇ ਸਾਡੇ, ਜਿਵੇਂ ਮੈਂ ਬੈਠਾ ਸਾਹਮਣੇ ਇੱਥੇ ਮੂਰੇ ਸਾਡੇ ਢਾਰੀ ਆ, ਸਾਡੀ ਆ। ਇਦਾਂ ਇੱਥੇ ਸਾਡੇ ਆ ਭਰਾ ਅਜ਼ੀਮ ਜੱਟ, ਇਹਦੀ ਢਾਰੀ ਆ। ਅੱਛਾ ਉਹ ਢਾਰੀਆਂ ਦੇ ਉੱਤੇ ਨਾ ਜਦੋਂ ਰਹਿਣਾ ਹੋਵੇ, ਫਿਰ ਚਾਹੇ 10 ਲੱਖ ਦੀ ਮੱਝ ਹੋਵੇ ਨਾ, ਉਹ ਦੁੱਧ ਤਾਂ ਦਊਗੀ, ਰਾਖੀ ਨਹੀਂ ਕਰੂਗੀ। ਢੱਗਾ ਤੂੰ ਲੈ ਲਾ ਚਾਹੇ 10 ਲੱਖ ਦਾ, ਉਹ ਭਾਜ ਕਰੂਗਾ, ਪੱਠੇ ਲਿਆਊਗਾ, ਰਾਖੀ ਨਹੀਂ ਕਰੂ। ਰਾਖੀ ਵਾਸਤੇ ਕੁੱਤਾ ਰੱਖਣਾ ਪੈਂਦਾ। ਸਾਨੂੰ ਸਾਡੇ ਭਰਾ ਨਾ ਇੱਕ ਵਕਾਰ ਹੰਜਰਾ ਸਾਹਿਬ, ਮੈਂ ਅੱਗੇ ਵੀ ਗੱਲ ਕੀਤੀ ਆ, ਤੇ ਉਹਨਾਂ ਨੇ ਸਾਨੂੰ ਤੁਰਕੀ ਦੀ ਨਸਲ ਦੇ ਜੋੜਾ ਦਿੱਤਾ ਸੀ। ਤੇ ਅੱਜ ਮੈਂ ਕਿਹਾ ਵੀ ਖਾਸੇ ਦਿਨ ਹੋ ਗਏ, ਤੁਹਾਨੂੰ ਵਿਖਾਈਏ ਵੀ ਉਹ ਗੱਲ ਉਹਦੀ ਕਿੱਥੇ ਪਹੁੰਚ ਗਈ ਹੈ। ਇਹਨੂੰ ਸਿੱਧੀ ਖੜੀ ਕਰੀ ਵੀ ਉਹ ਕਿੱਥੇ ਕੁ ਪਹੁੰਚ ਗਿਆ। ਉਹ ਕੁੱਤਾ ਤਾਂ ਸਾਡਾ ਜਿਹੜਾ ਸੀ ਉਹ ਮਰ ਗਿਆ ਸੀ, ਗਰਮੀ ਉਦੋਂ ਸਿਆਣੇ ਕਹਿੰਦੇ ਆ ਨਾ ਵੀ ਜਿੰਨਾ ਤਪੂ ਓਨਾ ਬਰਸੂ। ਵੀ ਅੱਗੇ ਸਾਡੇ ਮੀਂਹ ਨਹੀਂ ਪੈ ਰਿਹਾ ਸੀ, ਬੰਦੇ ਮੀਂਹ ਮੰਗਦੇ ਸੀ। ਅਸੀਂ ਦਲੀਆ ਵੀ ਪਕਾਇਆ ਸੀ ਇੱਥੇ, ਹੋ ਰਾਣਾ ਸਾਹਿਬ, ਅਸੀਂ ਦਲੀਆ ਵੀ ਪਕਾਇਆ, ਤੇ ਅੱਲਾ ਤੋਂ ਹਰ ਬੰਦਾ ਮੀਂਹ ਮੰਗਦਾ ਸੀ। ਹੁਣ ਜਦੋਂ ਮੀਂਹ ਪਿਆ ਤੇ ਤੁਸੀਂ ਹਾਲਾਤ ਦੇਖ ਲਓ ਵੀ ਕੀ ਹੋਏ ਪਏ ਆ। ਇੱਧਰ ਨਿਗਾਹ ਮਾਰ ਲਓ, ਸਾਰੇ ਡੇਰੇ ਡੰਡਿਆਂ ਢਾਰੀਆਂ ਦੇ ਵਿੱਚ ਇਸ ਟਾਈਮ ਇਹੀ ਹਾਲਾਤ ਹੋਏ ਹੋਏ ਆ। ਤੇ ਆ ਸਾਡੀ ਜੀ ਕੁਰਦਸ਼ ਕੰਗਾਲ ਕੁੱਤੀ ਆ ਜੀ, ਤੇ ਇਹ ਦੇਖੋ ਜੀ ਰਾਣਾ ਸਾਹਿਬ ਹੁਣ ਬਚ ਨਹੀਂ ਗਈ। ਹਾਂ ਨਹੀਂ ਜੀ, ਹਾਂ ਸ਼ੁਕਰ ਆ ਕਿ ਨਾ, ਹਾਂ ਇੱਕ ਵਾਰੀ ਤਾਂ ਬਹੁਤ ਢਿੱਲੀ ਹੋ ਗਈ ਸੀ, ਉਹ ਫੇਟਾ ਜਿਹਾ ਪੈ ਗਿਆ ਸੀ। ਪਰ ਇਹ ਆ ਵੀ ਅਜ਼ੀਮ ਨੇ ਖਾਸੀ ਮਿਹਨਤ ਕੀਤੀ ਹੈ। ਕੀ ਖਵਾਇਆ ਪਿਆ ਇਹਨੂੰ, ਕੀ ਕੀਤਾ? ਇਹ ਸੀਰੀਲੈਕ ਤੇ ਇਹਨਾਂ ਨੂੰ ਸ਼ੁਰੂ ਕਰਨ ਨਾਲ ਸਿਰਪ ਦਿੱਤੇ ਨਾ, ਮਲਟੀ ਵਿਟਾਮਿਨ। ਹੁਣ ਬਿਹਤਰ ਹੈ ਅੱਗੇ ਨਾਲੋਂ, ਅੱਗੇ ਨਾਲੋਂ ਚੰਗੀ। ਇਹ ਅਸੀਂ ਨਾ ਜੀ ਇਦਾਂ ਵੀ ਜੇ ਕੁੱਤਾ ਕੋਈ ਚੰਗੀ ਸ਼ਾਇ ਨਾ, ਫਿਰ ਉਹ ਇਦਾਂ ਹੁਣ ਜਿਵੇਂ ਆਹ ਕੁੱਤੀ ਪਲ ਜੂਗੀ, ਤੇ ਉਹ ਜਿਵੇਂ ਹੋਰ ਵੀ 1-2 ਕੁੱਤੇ ਹੈ ਉਹ ਪਲ ਜਾਣਗੇ, ਤੇ ਉਹ ਸਾਡਾ ਰਾਖੀ ਦਾ ਨਿਜ਼ਾਮ ਚੱਲ ਜਾਂਦਾ। ਤੇ ਇਹ ਜੀ ਅਸੀਂ ਉਹ ਸਾਡੇ ਭਰਾ ਵਕਾਰ ਹੰਜਰਾ ਸਾਹਿਬ ਨੂੰ ਵੀ ਦਿਖਾਣੀ ਸੀ ਵੀ ਆ ਦੇਖੋ ਤੁਹਾਡਾ ਤੋਹਫਾ ਹੁਣ ਖੈਰ ਸਲਾਹ ਬੜਾ ਹੋ ਗਿਆ। ਉਹਨਾਂ ਨੂੰ ਕਿਹਾ ਵੀ ਸਾਨੂੰ ਇਹਨਾਂ ਦਾ ਨਾਰ ਦੁਬਾਰਾ ਮੰਗਾ ਕੇ ਦਿਓ, ਤੇ ਉਹ ਹੰਜਰਾ ਸਾਹਿਬ ਨੇ ਕਿਹਾ, ਯੂਕੇ ਦੇ ਵਿੱਚ ਬੋਲਦੇ ਆ, ਉਹ ਯੂਕੇ ਤੋਂ ਬੋਲਦੇ ਆ ਜਦੋਂ ਗੱਲ ਕਰਦੇ ਵਕਾਰ ਹੰਜਰਾ ਸਾਹਿਬ, ਤੇ ਉਹ ਕਹਿੰਦੇ ਵੀ ਇਹਦਾ ਕੁੱਤਾ ਵੀ ਆਜੂ। ਤੁਸੀਂ ਕਹਿੰਦੇ ਵੀ ਸਾਂਭ ਕਰੋ,
ਪੋਤਿਆਂ ਦੀ ਕਮੀ ਕੋਈ ਨਹੀਂ। ਅੱਛਾ ਹਾਂ ਮੁੰਡਾ ਸ਼ੌਕ ਵਾਲਾ ਉਹ ਨਹੀਂ ਉਹ ਵੀ ਸ਼ੌਕ ਆ। ਉਹ ਜਦੋਂ ਪਾਕਿਸਤਾਨ ਆਊਗਾ ਨਾ ਤੇ ਉਹ ਇੱਥੇ ਸੱਦਾਂਗੇ ਅੱਛਾ ਉਹਦੀ ਵਾਕਫੀਅਤ ਆ। ਅੱਛਾ ਚੌਧਰੀ ਜੀ ਕਹਿੰਦੇ ਆ ਬਖਤਾਂ ਜਿਹੜੀਆਂ ਆ ਚਿੱਟੀਆਂ ਸਫੈਦ ਆ ਵੱਡੀਆਂ ਇਹ ਵੀ ਬੜੀ ਰਾਖੀ ਕਰਦੀਆਂ, ਇਹਨਾਂ ਦਾ ਕੀ ਫਾਇਦਾ ਰੱਖੀਆਂ ਡੇਰੇ ਤੇ ਕੀ ਕਰਦੀਆਂ? ਚਲੋ ਰੌਲਾ ਛੋਲਾ ਪਾ ਦੇ ਕੋਈ ਨਵਾਂ ਬੰਦਾ ਆਵੇ ਜੀ। ਨਵਾਂ ਬੰਦਾ ਆਵੇ ਤੇ ਰੌਲਾ ਪਾਉਂਦੀਆਂ। ਫੁੱਲ ਰੌਲਾ ਜੀ, ਹੁਣ ਵੇਖ ਲਓ ਖੜੀਆਂ ਕਿ ਤੁਸੀਂ ਆਏ ਹੋ। ਅੱਛਾ ਇਹ ਜੀ ਆਇਆਂ ਨੂੰ ਆਖਦੀ ਯਾਰ ਇਹ ਜੀ ਆਇਆਂ ਨੂੰ ਆ ਇਹ ਤਾਂ ਗਲ ਪੈ ਜਾਂਦੀਆਂ ਹੁੰਦੀਆਂ। ਅੱਛਾ ਹਾਂ ਜਾਓਗਾ ਅੱਗੇ ਨੂੰ ਭਲਾ। ਕੁੱਤੇ ਜੀ ਨਹੀਂ ਰਾਖੀ ਇਹਨਾਂ ਦੀ। ਅੱਛਾ ਤੁਸੀਂ ਗਾਂ ਆ ਜਾਓ ਆ ਜਾਓ ਰਾਮ। ਅੱਛਾ ਡੰਗਰਾਂ ਦੀ ਸੁਣਾ, ਡੰਗਰ ਠੀਕ ਆ? ਹਾਂ ਡੰਗਰ ਚਲੋ ਡੰਗਰਾਂ ਨੂੰ ਨਿਗਾਹ ਮਰਾ ਦੇ। ਆਹੋ ਨਹੀਂ ਇਹ ਤਾਂ ਬਹੁਤ ਅੱਗੇ ਆਓ। ਇਹ ਬਹੁਤ ਅੱਗੇ ਤੱਕ ਆਉਂਦੀਆਂ। ਲੱਗੂ ਰਾਜ ਉੱਠ ਕੇ। ਆ ਇਹਨਾਂ ਨੇ ਬਤਕਾਂ ਨੇ ਰੌਲਾ ਪਾਈ ਰੱਖਣਾ ਵਾ। ਹਾਂਜੀ ਆ ਦੇਖੋ ਜੀ ਨਾ ਬੜਾ ਸੋਹਣਾ ਨਿਜ਼ਾਮ ਬਣਾਇਆ ਹੈ ਅਜ਼ੀਮ ਨੇ। ਆਜੋ ਤੁਹਾਨੂੰ ਦਿਖਾਉਂਦੇ ਆ ਗਾਂ ਇਦਾਂ ਬਚ ਕੇ ਆਪਣਾ ਹੇਠਾਂ ਵੀ ਨਾ ਡਿੱਗ ਜਿਓ, ਤਿਲਕਣ ਬਹੁਤ ਹੋਈ ਆ। ਕੁੱਤਿਆਂ ਦਾ ਤਾਂ ਵੀ ਜੋੜਾ ਬੰਨਿਆ ਹੋਇਆ। ਹਾਂਜੀ ਇਹ ਗੁਲਟਰੀ ਹੈ ਆ ਐਦਾਂ। ਹੁਣ ਹਰ ਪਾਸੇ ਨਾ ਆ ਬਣਿਆ ਹੈ ਚਿੱਕੜ ਗਾਰਾ ਤੇ ਹਰ ਪਾਸੇ ਆ ਜਿਹੜਾ ਗੋਬਰ ਆ ਨਾ ਇਹ ਮੀਂਹ ਨਾਲ ਪਤਲਾ ਹੋ ਗਿਆ ਤੇ ਲੰਘਣਾ ਟੱਪਣਾ ਔਖਾ ਹੋਇਆ ਹੈ। ਅੱਛਾ ਯਾਰ ਜਿਹੜਾ ਤੁਹਾਡਾ ਰਾਹ ਹੈ ਨਾ ਇਹ ਰਾਹ ਇਹ ਸਾਫ਼ ਹੋਣਾ ਚਾਹੀਦਾ, ਬਾਕੀ ਤੇ ਜੋ ਵੀ ਹਾਂ ਨਾ ਸੈਂਟਰ ਇੱਕ ਸੜਕ ਨਹੀਂ ਹੁੰਦੀ ਇਸ ਤਰ੍ਹਾਂ। ਹਾਂ ਇਹਨੂੰ ਤਾਂ ਉੱਚਾ ਕਰ ਲਓ। ਇਹਨਾਂ ਨੂੰ ਚੁੱਪ ਕਰਾ ਹੁਣ ਗੱਲ ਕਰਨੀ। ਇਹਨਾਂ ਨੇ ਕੀ ਕਰਨਾ ਹੈ ਚੁੱਪ। ਚਲੋ ਲੈ ਅਸੀਂ ਤਾਂ ਐਦਾਂ ਇਹ ਵੱਡੀਆਂ ਮੱਝਾਂ ਵੱਖਰੇ ਆ, ਗਾਵਾਂ ਵੱਖਰੇ ਕੀਤੀਆਂ ਹੋਈਆਂ। ਅੱਛਾ ਚਲੋ ਸੋਹਣਾ ਮਾਸ਼ਾਅੱਲਾ। ਰਾਣਾ ਸਾਹਿਬ ਕਿੱਦਾਂ ਦਾ ਲੱਗਿਆ ਤੁਹਾਨੂੰ? ਜ਼ਬਰਦਸਤ ਆ ਜੀ। ਬਾਕੀ ਤਾਂ ਅੱਜ ਕੱਲ ਤੁਹਾਨੂੰ ਪਤਾ ਵਾ ਮੌਸਮ ਦਾ ਕਰਕੇ ਜਿਹੜਾ ਵਾ ਨਾ ਚੀਜ਼ਾਂ ਦਾ ਨਹੀਂ ਇਹ ਤਾਂ ਰਾਜੀ ਰਹਿੰਦੀਆਂ ਮੱਝਾਂ ਦਾ ਹਾਂ, ਡੰਗਰਾਂ ਤਾਂ ਰਾਜੀ ਰਹਿੰਦੇ ਆ। ਇਹ ਇੰਨੀ ਗਰਮੀ ਇੰਨਾ ਤਾ ਦੇ ਵਿੱਚੋਂ ਨਿਕਲੇ ਆ, ਮੀਂਹ ਆਇਆ ਕੁਛ। ਪੱਠੇ ਵਾਲੀ ਜਗ੍ਹਾ ਪਿੱਛੇ ਕੱਚਾ ਖਾ ਪੀ ਕੇ ਕੱਚੇ ਤੇ ਬੈਠ ਜਾਂਦੇ ਹਾਂ ਇਹ ਠੀਕ ਆ। ਹਾਂ ਵੈਸੇ ਫੁੱਲ ਪੱਕੇ ਤੇ ਬੜੀ ਪਰੇਸ਼ਾਨ ਰਹਿੰਦੀ ਉਸ ਪਾਸੇ ਮੱਝਾਂ। ਹਾਂ ਉਸ ਤੋਂ ਪਰਾਂ ਬੱਚੇ। ਅੱਛਾ ਨਿੱਕੇ ਬੱਚੇ ਉਸ ਪਰਾਂ ਕਿਤੇ। ਅੱਛਾ ਇਹ ਵੀ ਵੰਡ ਹੋਣੀ ਚਾਹੀਦੀ ਹੈ ਵੀ ਡੰਗਰ ਵੱਖਰੇ ਵੱਖਰੇ, ਵੱਡੇ ਵੱਖਰੇ, ਨਿੱਕੇ ਵੱਖਰੇ, ਕਿਉਂ ਜੀ? ਹੂੰ ਅੱਛਾ ਜੀ ਆਓ ਹੁਣ ਤੁਹਾਨੂੰ ਇੱਕ ਹੋਰ ਵੀ ਨਜ਼ਾਰਾ ਦਿਖਾਉਂਦੇ ਆ ਜਾ ਕੇ। ਤੇ ਅਸੀਂ ਤੁਹਾਨੂੰ ਆ ਕੁਰਦਸ਼ ਕੰਗਾਲ ਆਪਣੀ, ਇਹਦਾ ਨਾਂ ਆ ਕੁਰਦਸ਼ ਕੰਗਾਲ ਨਸਲ ਆ। ਕੁਰਦਸ਼ ਕੰਗਾਲ ਤੁਹਾਨੂੰ ਵਿਖਾਣੀ ਸੀ ਵੀ ਇਹ ਬਚ ਗਈ ਹੈ। ਨਹੀਂ ਤੇ ਇਹਦੇ ਨਾਂ ਨਹੀਂ ਹਜੇ ਰੱਖਿਆ ਕੋਈ? ਇਹਦਾ ਨਾਂ ਨਹੀਂ ਹਜੇ ਰੱਖਿਆ। ਇਹਦੀ ਕੰਪਨੀ ਦਾ ਨਾਮ ਆ ਜਿਹੜਾ ਦੱਸਿਆ ਮੈਂ ਕੁਰਦਸ਼ ਕੰਗਾਲ। ਉਹ ਤਾਂ ਫਿਰ ਕੰਪਨੀ ਦਾ ਨਾਂ ਨਾ, ਇਹਦੀ ਨਸਲ ਹੋ ਗਈ ਨਸਲ ਹੈ ਤੇ ਇਹਦਾ ਨਾਂ ਹਜੇ ਰੱਖਣਾ ਹੈ। ਇਹਦਾ ਦੱਸੋ ਜੀ ਨਾਂ ਕੀ ਰੱਖਣਾ? ਚਲੋ ਰਾਣਾ ਸਾਹਿਬ ਬਿਹਤਰ ਜਾਣਦੇ ਆ ਜੀ। ਹਾਂਜੀ ਨਹੀਂ ਜੀ ਅਜ਼ੀਮ ਦੇ ਹੈ ਤੇ ਜਿਹੜਾ ਨਾ ਅਜ਼ੀਮ ਦੀ ਤੁਹਾਡੇ ਕੋਲ ਹੀ ਰਖਾਉਣਾ ਜੀ। ਹਾਂ ਨਾ ਕਿਸੇ ਦੇ ਕੋ ਹੋਵੇ ਦਿਮਾਗ 'ਚ ਦੱਸ ਦੇਵੇ, ਨਹੀਂ ਤੇ ਫਿਰ ਰਾਣਾ ਸਾਹਿਬ ਰੱਖ ਲਓ। ਆ ਕਮੈਂਟਸ ਵਿੱਚ ਜਿਹੜਾ ਵਾ ਨਾ ਜਿਹੜਾ ਦੱਸਣਗੇ ਦੋਸਤ ਤੇ ਫਿਰ ਜਿਹੜਾ ਕੋਈ ਵੱਲ ਲੱਗੇਗਾ ਤੇ ਲੱਗੇਗਾ। ਇਹਦਾ ਜੀ ਕਮਜ਼ੋਰ ਹੋਏ ਮੂੰਹ ਖੁਰਾ ਕੇ ਓਹੋ ਬਹੁਤ ਜ਼ਿਆਦਾ। ਇਹ ਵੀ ਸ਼ੁਕਰ ਆ ਕਿ ਐਡੀ ਸਖਤ ਬਿਮਾਰੀ ਚ ਅੱਲਾ ਨੇ ਬਚਾ ਲਏ। ਹਾਂ ਬਲਕਿ ਐਕਸਪਾਇਰ ਵੀ ਹੋਈ ਗਾਂ ਮੇਰੀ। ਅੱਛਾ ਜੀ ਚੰਗੀ ਗਾਂ ਸੀ, ਬਹੁਤ ਚੰਗੀ। ਅੱਲਾ ਨੂੰ ਪਿਆਰੀ ਹੋਈ। ਓਏ ਹੋਏ ਬੰਦੇ ਜਿੰਨਾ ਦੁੱਖ ਆ ਜੀ, ਜਿਹੜਾ ਡੰਗਰ ਆ ਜ਼ਿਮੀਦਾਰਾਂ ਦਾ ਇਹ ਦੱਸਦਾ ਵੀ ਵੱਡੀ ਗਾਂ ਸੀ ਤੇ ਉਹ ਮੂੰਹ ਖੁਰਦ ਨਾਲ ਅੱਲਾ ਨੂੰ ਪਿਆਰੀ ਹੋ ਗਈ। ਜੀ ਜ਼ਿਮੀਦਾਰ ਉਡਿਆ ਜੀ ਇਹਨਾਂ ਨਾਲ ਫਿਰਦਾ ਜੀ। ਇਹਨਾਂ ਨਾਲ। ਜ਼ਿਮੀਦਾਰ ਦੇ ਪਾਰਾ ਜੀ ਇਹ। ਹਾਂ ਪਾਰਾ ਜ਼ਿਮੀਦਾਰ ਦਾ। ਸਾਡੀਆਂ ਡਾਰੀਆਂ ਇਹਨਾਂ ਦੇ ਸਿਰ ਤੇ। ਇਹਨਾਂ ਦੇ ਸਿਰ ਤੇ ਸਾਡੀਆਂ ਡਾਰੀਆਂ ਜੀ। ਤੁਸੀਂ ਦੇਖੋ ਵੀ ਭਾਵਨ ਨਗਰ ਵਾਲੇ ਪਾਸੇ ਨਾ ਮੂੰਹ ਖੁਰ ਨੇ ਬਹੁਤ ਨੁਕਸਾਨ ਕਰਿਆ। ਆ ਸਾਰੀ ਜਾਨਵਰ ਕਮਜ਼ੋਰ ਇਸੇ ਨਾਲ ਹੋਏ ਨੇ। ਬਿਮਾਰੀ ਚੋਂ ਨਿਕਲੇ ਹਜੇ ਵੀ ਕਮਜ਼ੋਰ ਕੋਈ ਨਹੀਂ, ਠੀਕ ਆ ਮਾਸ਼ਾਅੱਲਾ ਠੀਕ ਆ ਇਹ ਕਿਉਂਕਿ ਕਮਜ਼ੋਰ। ਖਾਣਾ ਪੀਣਾ ਛੱਡ ਦਿੰਦਾ ਨਾ ਜਾਨਵਰ। ਲੈ ਦੱਸ ਇਹ ਤਾਂ ਹੁਣ ਬਾਰਿਸ਼ ਪਈ ਨਹੀਂ ਤਾਂ ਇਹਨਾਂ ਦਾ ਤਾਂ ਬੁਰਾ ਹਾਲ ਸੀ ਘਰ ਕੇ ਨਾ ਗਰਮੀ ਦੀ ਵਜ੍ਹਾ ਨਾਲ। ਹਾਂ ਗਰਮੀ ਬਹੁਤ ਮਨਾ ਰਹੀ ਸੀ। ਸਿਆਣੇ ਕਹਿੰਦੇ ਏਡੀ ਨਾਮਰਾਦ ਬਿਮਾਰੀ ਆ ਨਾ ਇਹ ਤਾਂ ਇੱਕ ਨੂੰ ਹੋਵੇ ਫਿਰ ਗਾਂ ਦੂਏ ਨੂੰ ਹੋ ਜਾਂਦੀ। ਬਲਾਤੀ ਗਾਂ ਵੈਸੇ ਹੀ ਗਰਮੀ ਜੇ ਮਹਿਸੂਸ ਜ਼ਿਆਦਾ ਕਰਦੀਆਂ ਵਾ। ਹਾਂ ਆ ਜਾਓ ਚਲੋ ਮਿਹਰਬਾਨੀ ਅਜ਼ੀਮ ਸਾਹਿਬ। ਨਹੀਂ ਆ ਡੇਰਾ ਅੱਛਾ ਜਿਹੜਾ ਸੋਹਣਾ ਇੰਤਜ਼ਾਮ ਸਾਰਾ ਤੋਂ ਸੋਹਣਾ ਕਰਿਆ ਹੈ, ਵੱਖਰੇ ਵੱਖਰੇ ਮੱਝਾਂ ਦਾ। ਫਿਰ ਪੱਠੇ ਪਾਣੀ ਦੇ ਕੇ ਬਾਹਰ ਖਲੋ ਕੇ ਪੱਠੇ ਪਾਤੇ ਹੈ, ਡੰਗਰ ਅੰਦਰ ਖਲੋਤੇ ਆ। ਪਾਣੀ ਦਾ ਇੰਤਜ਼ਾਮ, ਪਾਣੀ ਆ ਇਹ ਦੇਖ ਵਿੱਚ ਹੀ ਇੱਧਰ ਛਾਂ ਦਾ ਧੁੱਪ ਦਾ ਹਰ ਚੀਜ਼ ਇਹਨਾਂ ਦੀ ਆਪਣੀ ਮਰਜ਼ੀ। ਹਾਂ ਰੁੱਖ ਲੱਗੇ ਆ, ਬੋਰਡ ਲੱਗਾ ਆ, ਬੇਰੀ ਲੱਗੀ ਆ, ਵੱਖਰੇ ਵੱਖਰੇ ਜਿੱਥੇ ਛਾਵੇਂ ਬਹਿਣਾ, ਧੁੱਪੇ ਬਹਿਣਾ, ਕੱਚੇ ਤੇ ਬਹਿਣਾ, ਪੱਕੇ ਤੇ ਬਹਿਣਾ, ਪਾਣੀ ਪੀਣਾ, ਪੱਠੇ ਖਾਣੇ, ਇਹਨਾਂ ਦੀ ਮਰਜ਼ੀ ਦੇ ਕੰਮ। ਗੱਲ ਕੁਛ ਵੀ ਨਹੀਂ। ਹੁਣ ਥੋੜੀ ਜਿਹੀ ਖੇਚਲ ਇਹਨੇ ਕਰੀ ਆ, ਬਾਂਸ ਬੂਸ ਲਾਏ ਆ, ਖੁਰਲੀ ਬਣਾਈ, ਇੰਨੀ ਕੁ ਖੇਚਲ ਕਰਕੇ ਇੱਕ ਤਾਂ ਕੰਮ ਸੌਖਾ ਹੋ ਜਾਂਦਾ, ਬੰਦਾ ਸੌਖਾ ਰਹਿੰਦਾ। ਸੌਖਾ ਬਹੁਤ। ਹਾਂ ਤੇ ਦੂਆ ਡੰਗਰ ਵੀ ਰਾਜੀ। ਅੱਧਾ ਕੰਮ ਘਟ ਜਾਂਦਾ ਜੀ। ਆ ਹੁਣ ਕੱਲੇ ਕੱਲੇ ਨੂੰ ਪਾਣੀ ਪਿਲਾਣਾ ਡੰਗਰ ਬੰਨਣ ਨੂੰ ਦਾ, ਛੱਡਣ ਦਾ, ਪਾਣੀ ਪਿਆਉਣ ਦਾ, ਧੁੱਪ ਛਾਂ ਦਾ ਸਾਰਾ ਕੰਮ ਮੁੱਕ ਪਾਣੀ ਗਿਆ। ਤਾਂ ਸਾਰਾ ਦਿਨ ਇਹੀ ਕੰਮ ਨਹੀਂ ਮੁੱਕਦਾ। ਇਹੋ ਹੀ ਨਹੀਂ ਸੀ ਮੁੱਕਦਾ। 25-26 ਮਾਸ਼ਾਅੱਲਾ ਜਾਨਵਰਾਂ ਨੇ ਤਾਂ ਅਗਰ ਬੰਨ ਆ 5 ਮਿੰਟ 3 ਘੰਟੇ ਤਾਂ ਲੱਗ ਜਾਂਦੇ। ਸਹੀ ਗੱਲ ਆ।
ਹੁਣ 25 26 ਨੂੰ ਖੋਲ ਕੇ ਪਾਣੀ ਪਿਆਣਾ ਹੁਣ ਇਹ ਸਿਰਫ ਪੱਠੇ ਪਾਣੇ ਆ, ਅਸੀਂ ਇਹਨਾਂ ਨੂੰ ਹੋਰ ਸਾਡੀ ਕੋਈ ਅੱਧਾ ਕੰਮ ਕਰ ਬਾਈ ਇਦਾਂ ਹੋਣਾ ਚਾਹੀਦਾ, ਇੱਕ ਦੂਏ ਤੋਂ ਸਿੱਖਣਾ ਚਾਹੀਦਾ। ਆ ਬਹੁਤ ਵੱਡਾ ਇਨਫਰਾਸਟ੍ਰਕਚਰ ਨਹੀਂ, ਕਮ ਸੇ ਕਮ ਜਿਹੜਾ ਵਾ ਨਾ ਇਹ ਹੋਣਾ ਚਾਹੀਦਾ ਵਾ ਕਿ ਪਾਣੀ ਜਿਹੜਾ ਵਾ ਨਾ ਪਾਇਆ ਜਾਵੇ, ਅੱਲਾ ਖੈਰ ਕਰੇਗਾ, ਬਾਅਦ ਪੈਪ ਵੀ ਲਾ ਲਾਂਗੇ। ਹਾਂ ਨਹੀਂ ਨਹੀਂ ਕੋਈ ਨਹੀਂ, ਦੇਖੋ ਜੀ ਨਾਲੇ ਇੱਕ ਤਰੀਕਾ ਕਾਰ ਹੈ ਜੀ, ਸ਼ੁਰੂ ਚ ਹਮੇਸ਼ਾ ਜਿਹੜਾ ਐਸਾ ਕੰਮ ਪੱਕਾ ਕਰਤਾ ਸੀ, ਮਾੜਾ ਹਾਂਜੀ ਚੇਂਜ ਕਰ ਲਾਂਗੇ ਜਦੋਂ ਮਰਜ਼ੀ। ਇਹ ਪੈਪ ਨਾਲੋਂ ਚੰਗਾ, ਪੈਪ ਤਾਂ ਕਿਸੇ ਟਾਈਮ ਤਪ ਗਿਆ, ਕਿਸੇ ਟਾਈਮ ਠਰ ਗਿਆ, ਇਹ ਨਾ ਤਪਣਾ। ਠੀਕ ਰਹਿੰਦਾ ਲੱਕੜ ਨਹੀਂ ਉਹ ਠੀਕ ਲੱਗੇ ਹੋਏ ਆ ਜਿਹੜਾ ਨਾ, ਲੱਗੇ ਵੀ ਠੀਕ ਆ। ਤੇ ਆ ਪਾਣੀ ਵਾਲਾ ਬੜਾ ਪਸੰਦ ਆਇਆ, ਪਾਣੀ ਜਿਹੜਾ ਨਾ ਪਾਣੀ ਇਸ ਤਰ੍ਹਾਂ ਹੋਣਾ ਚਾਹੀਦਾ। ਪਾਣੀ ਡੰਗਰ ਨੂੰ ਫਿਰ ਖੁੱਲੇ ਰਸੇ ਨਹੀਂ ਪਾਏ ਹੋਏ। ਅੱਲਾਹ ਤਾਲਾ ਬਰਕਤ ਪਾਵੇ ਜੀ ਤੁਹਾਡੇ ਕੰਮ 'ਚ। ਅੱਜ ਚਲੋ ਮੀਂਹ ਸੀ, ਖੇ ਖਰਾਬਾ ਹੋਇਆ, ਫਿਰ ਕਿਸੇ ਦਿਨ ਆਵਾਂਗੇ ਤੇ ਫਿਰ ਤੁਹਾਡੇ ਕੋਲ ਚਾਹ ਵੀ ਪੀਵਾਂਗੇ। ਮਿਹਰਬਾਨੀ ਜ਼ੀਮ ਸਾਹਿਬ, ਤੁਸੀਂ ਕਰੋ ਆਪਣਾ ਕੰਮ, ਜਿਉਂਦੇ ਵਸਦੇ ਰਹੋ। ਤੇ ਇਹਦਾ ਨਾਮ ਤੁਹਾਨੂੰ ਫਿਰ ਅਸੀਂ ਦੱਸ ਦਾਂਗੇ ਜਿਹੜਾ ਰੱਖਣਾ, ਚਲੋ ਸਹੀ, ਤੁਹਾਡੇ ਤੱਕ ਪਹੁੰਚਾ ਦਾਂਗੇ। ਤੁਸੀਂ ਸ਼ੌਂਕ ਪੂਰਾ ਕੀਤਾ। ਨਾਲੇ ਰਾਣਾ ਸਾਹਿਬ ਅੱਜ ਰਿਸਰਚ ਕਰ ਲੈਣਗੇ ਨਾ ਨਾਂ ਦੀ। ਹਾਂ 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 ਖੁੱਲਾ ਹਾਂ ਨਹੀਂ ਨਹੀਂ